ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਮਾਂ ਦੀ ਗੋਦ ਦੇ ਵਿੱਚ ਇਕੱਤਰਤ ਹੋਏ ਆ। ਬਹੁਤ ਦੂਰੋਂ ਦੂਰੋਂ ਪਿਆਰ ਵਿੱਚ ਸੰਗਤਾਂ ਚੱਲ ਕੇ ਆਈਆਂ ਨੇ ਮਾਂ ਦੇ ਦਰ ਦੇ ਉੱਤੇ। ਔਰ ਮੇਰਾ ਇੱਕ ਇਹ ਨਿੱਜੀ ਵਿਸ਼ਵਾਸ ਹੈ, ਬਾਪੂ ਤੇ ਦਿਆਲੂ ਹੈ ਹੀ ਹੈ ਜਿਨ੍ਹਾਂ ਦੇ ਦਰ ਤੇ ਬੈਠੇ ਆ। ਪਰ ਕਈ ਵਾਰੀ ਇਦਾਂ ਹੁੰਦਾ, ਬਾਪ ਕੋਈ ਗੱਲ ਨਾ ਮੰਨਦਾ ਹੋਵੇ ਤੇ ਮਾਂ ਨੂੰ ਜਦੋਂ ਬੱਚਾ ਕਹਿੰਦਾ ਨਾ ਤੇ ਮਾਂ ਜਲਦੀ ਮੰਨ ਲੈਂਦੀ ਹੈ, ਜਾਂ ਬਾਪ ਦੇ ਕੋਲ ਫਿਰ ਸਿਫਾਰਿਸ਼ ਲਾ ਦਿੰਦੀ, ਨਹੀਂ ਪੁੱਤ ਇਦਾਂ ਕਹਿ ਰਿਹਾ ਤੁਹਾਨੂੰ ਮੰਨਣਾ ਹੀ ਪੈਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅੱਜ ਮਾਂ ਜੀ ਦੀ ਗੋਦ ਦੇ ਵਿੱਚ ਆਏ ਆ, ਮਾਤਾ ਕੌਲਾਂ ਜੀ ਦੀ, ਔਰ ਬੜਾ ਵੱਡਾ ਪਰਿਵਾਰ ਗੁਰੂ ਜੀ ਦੀ ਕਿਰਪਾ ਦੇ ਨਾਲ ਪਹੁੰਚਿਆ। ਮੈਂ ਜਦੋਂ ਉੱਪਰ ਆ ਰਿਹਾ ਸਾਂ, ਗੁੜਗਾਉਂ ਤੋਂ, ਮੁਕਤਸਰ ਤੋਂ, ਯੂਪੀ ਤੋਂ, ਲੁਧਿਆਣੇ ਤੋਂ, ਦਿੱਲੀ ਤੋਂ ਮੈਨੂੰ ਪ੍ਰੇਮੀ ਮਿਲੇ, ਜਿੰਨੇ ਮਿਲ ਪਾਏ। ਆਉਂਦਿਆਂ ਆਉਂਦਿਆਂ ਪੌੜੀ ਚੜ੍ਹਦਿਆਂ ਚੜ੍ਹਦਿਆਂ, ਬਾਕੀ ਵੀ ਹੋਰ ਜਿੱਥੋਂ ਜਿੱਥੋਂ ਵੀ ਤੁਸੀਂ ਆਏ ਹੋ, ਜਿਨ੍ਹਾਂ ਨੂੰ ਮੈਂ ਜਾਣਦਾ, ਬੱਜੂ ਮਾਨ ਤੋਂ, ਗੌਂਸਾਬਾਦ ਤੋਂ, ਆ ਭੈਣਾਂ ਬੈਠੀਆਂ ਮੈਨੂੰ, ਧੌਲ ਕਲਾਂ ਤੋਂ, ਇਹ ਸਾਰੀਆਂ ਜਥੇਦਾਰਨੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ ਸੰਗਤਾਂ ਨੂੰ ਪ੍ਰੇਰਨਾ ਕਰਕੇ। ਭੈਣ ਜੀ ਜਸਪਾਲ ਕੌਰ ਵੀ ਲਿਆਉਂਦੇ ਨੇ, ਬੱਜੂ ਮਾਨ ਵਾਲੇ ਸੰਤ ਵੀ ਲਿਆਉਂਦੇ ਨੇ ਸਾਡੇ, ਹੋਰ ਵੀ ਬਹੁਤ ਪਿਆਰ ਦੇ ਵਿੱਚ ਸੰਗਤਾਂ ਕਿੱਥੋਂ ਕਿੱਥੋਂ ਚੱਲ ਕੇ ਆਈਆਂ ਨੇ। ਗੁਰੂ ਰਾਮਦਾਸ ਸਭ ਨੂੰ ਜਾਣਦੇ ਨੇ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਪਿਆਰ ਦੇ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜੀ ਉੱਚੀ ਸਾਰੀ ਤੁਸੀਂ ਕਿਹਾ, ਪਰ ਗਿਣਤੀ ਬਹੁਤ ਬਾਹਰ, ਇੱਧਰ ਵੀ ਸੰਗਤ ਤੇ ਸੱਜੇ ਖੱਬੇ, ਇੱਧਰ ਵੀ ਹਰ ਜਗ੍ਹਾ ਤੇ ਸੰਗਤਾਂ ਬੈਠੀਆਂ ਨੇ। ਥੋੜਾ ਜਿਹਾ ਹੋਰ ਜ਼ੋਰ ਲਾਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ, ਜਦੋਂ ਦੋਸਤ ਤਰੱਕੀ ਕਰੇ ਤੇ ਮਾਣ ਨਾਲ ਕਹੋ ਕਿ ਉਹ ਮੇਰਾ ਦੋਸਤ ਹੈ। ਸੁਣਿਓ ਧਿਆਨ ਨਾਲ, ਤੁਹਾਡਾ ਕੋਈ ਦੋਸਤ ਹੈ, ਤੁਹਾਡਾ ਕੋਈ ਮਿੱਤਰ ਹੈ, ਕੋਈ ਰਿਸ਼ਤੇਦਾਰ ਹੈ, ਉਹ ਤਰੱਕੀ ਕਰੇ ਨਾ ਤੇ ਮਾਣ ਨਾਲ ਕਹੋ ਉਹ ਮੇਰਾ ਦੋਸਤ ਹੈ। ਸੁਣਿਓ ਪਿਆਰਿਓ, ਤੇ ਜਦੋਂ ਦੋਸਤ ਮੁਸ਼ਕਲ 'ਚ ਹੋਵੇ ਤੇ ਮਾਣ ਨਾਲ ਕਹੋ ਕਿ ਮੈਂ ਉਹਦਾ ਦੋਸਤ ਹਾਂ। ਦੋਵੇਂ ਗੱਲਾਂ 'ਚ ਗਹਿਰਾਈ ਹੈ। ਜਦੋਂ ਦੋਸਤ ਤਰੱਕੀ ਕਰੇ ਤੇ ਮਾਣ ਨਾਲ ਕਹੋ ਕਿ ਉਹ ਮੇਰਾ ਦੋਸਤ ਹੈ। ਜਦੋਂ ਦੋਸਤ ਤਰੱਕੀ ਕਰੇ, ਤੇ ਜਦੋਂ ਕੋਈ ਦੋਸਤ ਰਿਸ਼ਤੇਦਾਰ ਮੁਸ਼ਕਲ ਦੇ ਵਿੱਚ ਆ ਜਾਵੇ ਤੇ ਉਦੋਂ ਕਹੋ ਕਿ ਮੈਂ ਉਹਦਾ ਦੋਸਤ ਹਾਂ। ਮੈਂ ਫਿਰ ਉਹਦੀ ਉਸੇ ਵੇਲੇ ਬਾਂਹ ਫੜ ਲੈਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਤੁਸੀਂ ਸਿਆਣੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਭਾਈ ਦਇਆ ਸਿੰਘ ਜੀ ਦਾ ਕਿਹੋ ਜਿਹਾ ਪਿਆਰ ਹੈ, ਕਿਹੋ ਜਿਹੀ ਉਹ ਮਿੱਤਰਤਾਈ ਹੈ, ਕਿਹੋ ਜਿਹੀ ਉਹ ਦੋਸਤੀ ਹੈ। ਭਾਵੇਂ ਚੰਗਾ ਸਮਾਂ, ਭਾਵੇਂ ਮਾੜਾ ਸਮਾਂ ਆਇਆ, ਇਹ ਸਤਿਗੁਰਾਂ ਦੇ ਹੁਕਮ 'ਚ ਹੀ ਆਏ ਨੇ ਸਾਰੇ ਸਮੇਂ। ਭਾਵੇਂ ਚੰਗਾ ਸਮਾਂ, ਭਾਵੇਂ ਮਾੜਾ ਸਮਾਂ, ਭਾਵੇਂ ਸੁੱਖ ਦਾ, ਭਾਵੇਂ ਦੁੱਖ ਦਾ, ਭਾਵੇਂ ਉਤਰਾਈਆਂ ਦਾ, ਭਾਵੇਂ ਚੜਾਈਆਂ ਦਾ ਸਮਾਂ। ਪਿਆਰਿਓ, ਜੇ ਭਾਈ ਦਇਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲੜ ਨਹੀਂ ਨਾ ਛੱਡਿਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਭਾਈ ਦਇਆ ਸਿੰਘ ਦੀ ਕਿਤੇ ਬਾਂਹ ਨਹੀਂ ਛੱਡੀ, ਕਿਤੇ ਵੀ ਬਾਂਹ ਨਹੀਂ ਛੱਡੀ। ਇੱਥੋਂ ਤੱਕ ਕਿ ਪੰਜਾਂ ਪਿਆਰਿਆਂ ਦੇ ਵਿੱਚ ਮੂਹਰੇ ਲਿਆ ਕੇ ਖਿਲਾਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਜਦੋਂ ਤੁਹਾਡਾ ਦੋਸਤ ਤਰੱਕੀ ਕਰੇ ਤੇ ਉਸ ਵੇਲੇ ਮਾਣ ਨਾਲ ਕਹੋ ਕਿ ਉਹ ਮੇਰਾ ਦੋਸਤ ਹੈ। ਉਂਗਲੀ ਕਰਕੇ ਕਹੋ ਪਿਆਰ ਨਾਲ, ਹਿੱਕ ਦੇ ਉੱਤੇ ਹੱਥ ਮਾਰ ਕੇ ਪਿਆਰ ਨਾਲ ਕਹੋ ਕਿ ਉਹ ਮੇਰਾ ਦੋਸਤ ਹੈ। ਅੱਜ ਬੜੀਆਂ ਬੁਲੰਦੀਆਂ ਤੇ ਅਸੀਂ ਵੇਖਦੇ ਸਾਂ ਇਦਾਂ ਚੱਲਦਾ ਫਿਰਦਾ, ਪਰ ਅੱਜ ਬੜੀਆਂ ਬੁਲੰਦੀਆਂ ਨੇ, ਉਹ ਮੇਰਾ ਹੈ, ਮੇਰਾ ਦੋਸਤ ਹੈ। ਪਰ ਜੇ ਕਿਤੇ ਦੋਸਤ ਦੇ ਉੱਤੇ ਮੁਸ਼ਕਲ ਆ ਗਈ, ਫਿਰ ਇਹ ਉਡੀਕ ਨਾ ਕਰੋ ਉਹ ਕਵੇ ਕਿ ਮੇਰਾ ਹੈ। ਉਸ ਵੇਲੇ ਕਹਿ ਦਿਆ ਕਰੋ ਮੈਂ ਉਹਦਾ ਦੋਸਤ ਹਾਂ, ਮੈਂ ਉਹਦੀ ਜਾ ਕੇ ਪਹਿਲੇ ਬਾਂਹ ਫੜਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ।
ਵੇਖੋ ਜਦੋਂ ਦੀਆਂ ਮੈਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਬੜਾ ਪੋਜ਼ਿਟਿਵ ਪ੍ਰਭਾਵ ਆ ਰਿਹਾ ਤੁਹਾਡੇ ਵੱਲੋਂ, ਬੜੀ ਪੋਜ਼ਿਟਿਵਿਟੀ ਆ ਰਹੀ ਹੈ ਔਰ ਇਹਦਾ ਸਬੂਤ ਹੈ ਕਿੱਥੋਂ ਕਿੱਥੋਂ ਤੁਸੀਂ, ਮੈਂ ਕੋਈ ਤੁਹਾਨੂੰ ਟਿਕਟਾਂ ਥੋੜੀ ਦੇਣਾ, ਮੈਂ ਕੋਈ ਤੁਹਾਨੂੰ ਬੱਸਾਂ ਦਾ ਟਰੱਕਾਂ ਦਾ ਕਿਰਾਇਆ ਥੋੜੀ ਦੇਣਾ, ਗੱਡੀਆਂ ਦਾ ਕਿਰਾਇਆ ਖਰਚ ਕਰਕੇ ਜਿਹੜਾ ਤੁਸੀਂ ਆਉਂਦੇ ਮੈਂ ਥੋੜੀ ਦੇ ਰਿਹਾ। ਇਹ ਤੇ ਉਹ ਜਿਹੜੀ ਪੋਜ਼ਿਟਿਵ ਵਾਈਬ੍ਰੇਸ਼ਨ ਨੇ ਉਹ ਲਿੰਕ ਬਣਾ ਦਿੱਤਾ ਨਾ ਇੱਕ ਦੂਜੇ ਨਾਲ, ਪਰਿਵਾਰਕ ਮੈਂਬਰਾਂ ਵਾਂਗੂ ਸਾਂਝ ਬਣਾ ਦਿੱਤੀ ਹੈ। ਇਹ ਉਹੀ ਹੈ। ਅੱਜ ਮੈਂ ਸਥਾਨ ਤੇ ਸਾਂ, ਦਿੱਲੀ ਤੋਂ ਆਈ ਸੰਗਤ, ਉਹ ਰੋਈ ਜਾਣ ਪਿਆਰ ਦੇ ਵਿੱਚ, ਰੋਈ ਜਾਣ, ਸੇਵਾ ਵੀ ਫੜਾਈ ਤੋਂ ਰੋਣਾ ਰੁਕੇ ਹੀ ਨਾ ਉਹਨਾਂ ਦਾ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਅੱਜ ਸਾਡੀ ਉਹ ਭਾਵਨਾ ਪੂਰੀ ਹੋ ਗਈ, ਟੀਵੀ ਤੇ ਸੁਣਦੇ ਸਾਂ, ਅੱਜ ਸਾਹਮਣੇ ਵੇਖਿਆ, ਕਹਿੰਦੇ ਸਾਨੂੰ ਰੋਣ ਤੋਂ ਨਾ ਰੋਕੋ, ਅਸਲ ਦੇ ਵਿੱਚ ਇਹ ਬੈਰਾਗ ਸਾਡੇ ਅੰਦਰ ਜਿਹੜਾ ਭਰਿਆ ਪਿਆ ਸੀ ਨਾ ਉਹ ਨਿਕਲ ਰਿਹਾ ਤੇ ਸਾਨੂੰ ਵਿਸ਼ਵਾਸ ਹੈ ਇਹਦੇ ਨਾਲ ਪਤਾ ਨਹੀਂ ਕਿੰਨੇ ਕੁ ਦੁੱਖ ਸਾਡੇ ਨਿਕਲ ਜਾਣੇ ਨੇ। ਦੇਖੋ ਹਰੇਕ ਦੀ ਭਾਵਨਾ ਆਪਣੀ ਆਪਣੀ, ਬੰਦਾ ਤੇ ਕੁਝ ਵੀ ਨਹੀਂ, ਬੰਦਾ ਤੇ ਇੱਕ ਆ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਦੁਬਾਰਾ ਮੁੜ ਕੇ ਆਉਣਾ ਵੀ ਹੈ ਕਿ ਨਹੀਂ ਆਉਣਾ। ਮਾਣ ਤੇ ਕਿਸੇ ਗੱਲ ਦਾ ਹੈ ਹੀ ਨਹੀਂ ਇੱਥੇ, ਤੇ ਬਸ ਨਿਮਾਣੇਪਣ ਦੇ ਵਿੱਚ ਬੇਨਤੀਆਂ ਨੇ, ਨਿਮਾਣੇਪਣ ਦੇ ਵਿੱਚ ਬਸ ਅਰਦਾਸਾਂ ਨੇ ਕਿ ਦਾਤਿਆ ਸਾਡੀ ਕਦੇ ਨਾ ਛੱਡੀ ਬਾਂਹ ਨਾ ਛੱਡੀ, ਹੈ ਜੀ ਤੇਰੇ ਬਿਨ ਰੁੱਲ ਜਾਾਂਗੇ ਆਪਾਂ, ਬਸ ਇਹੋ ਹੀ ਅਰਦਾਸ। ਉਹ ਪੋਜ਼ਿਟਿਵਿਟੀ, ਉਹ ਜਿਹੜੀ ਵਾਈਬ੍ਰੇਸ਼ਨ ਹੈ, ਉਹ ਜਿਹੜਾ ਪ੍ਰੇਮ ਹੈ ਪਰਿਵਾਰਕ ਮੈਂਬਰਾਂ ਵਾਂਗੂ, ਇੱਕ ਇੱਕ ਨੂੰ ਜਦੋਂ ਮੈਂ ਮਿਲਦਾ ਪਰਿਵਾਰਕ ਮੈਂਬਰਾਂ ਵਾਂਗੂ ਮਿਲਦਾ, ਮੈਨੂੰ ਬੱਚੇ ਮਿਲਦੇ ਛੋਟੇ ਛੋਟੇ ਗਲੇ ਨਾਲ ਲੱਗ ਕੇ ਮਿਲਦਾ, ਨੌਜਵਾਨ ਵੀਰ ਮਿਲਦੇ ਗਲੇ ਨਾਲ ਲੱਗ ਕੇ ਮਿਲਦਾ, ਧੀਆਂ ਮਿਲਦੀਆਂ ਨੇ ਛੋਟੀਆਂ ਛੋਟੀਆਂ 9-9 8-8 ਸਾਲ ਦੀ ਉਮਰ ਦੀਆਂ ਬੱਚੀਆਂ ਨੂੰ ਮੈਂ ਪਿਆਰ ਦੇਣਾ। ਜੇ ਕੋਈ ਵੱਡਾ ਮਿਲਦਾ ਉਹਨਾਂ ਦਾ ਹੱਥ ਆਪਣੇ ਸਿਰ ਦੇ ਉੱਤੇ ਰਖਵਾ ਲੈਣਾ, ਇਹ ਤੁਸੀਂ ਵੱਡੇ ਹੋ, ਮਾਪੇ ਹੋ ਸਾਡੇ। ਆ ਹੁਣੇ ਗੁੜਗਾਉਂ ਤੋਂ ਥੱਲੇ ਮੈਨੂੰ ਮਿਲੇ ਜੀ, ਕਹਿੰਦੇ ਧੰਨ ਤੁਹਾਡੀ ਮਾਂ ਹੈ, ਧੰਨ ਤੁਹਾਡਾ ਬਾਪ। ਮੈਂ ਕਿਹਾ ਮੇਰੀ ਸੰਗਤ ਹੀ ਮਾਂ ਹੈ, ਮੇਰਾ ਸੰਗਤ ਹੀ ਬਾਪ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੰਗਤ ਰੂਪੀ ਮਾਂ ਅਸਲੀਅਤ ਦੇ ਵਿੱਚ ਧੰਨ ਵੀ ਹੈ, ਸੰਗਤ ਰੂਪੀ ਬਾਪ ਵੀ ਧੰਨ ਹੈ। ਹਾਂਜੀ ਸੁਣਿਓ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਹੁਣ, ਪਹਿਲੀ ਗੱਲ ਭੁੱਲਣੀ ਨਹੀਂ, ਜਦੋਂ ਪਿਆਰਿਓ ਤੁਹਾਡਾ ਦੋਸਤ ਤਰੱਕੀ ਕਰੇ ਤੇ ਮਾਣ ਨਾਲ ਕਹੋ ਉਹ ਮੇਰਾ ਦੋਸਤ ਹੈ, ਤੇ ਜਦੋਂ ਦੋਸਤ ਕਿਤੇ ਮੁਸ਼ਕਲ ਦੇ ਵਿੱਚ ਖੋਵੇ ਮਾਣ ਨਾਲ ਕਹੋ ਕਿ ਮੈਂ ਉਹਦਾ ਦੋਸਤ ਹਾਂ, ਉਹਦੀ ਹੈਲਪ ਲਈ ਪਹਿਲੇ ਪਹੁੰਚਣਾ ਹੈ। ਹੁਣ ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ, ਜ਼ਿੰਦਗੀ ਵਿੱਚ ਭਾਵੇਂ ਜੋ ਕੁਝ ਮਰਜ਼ੀ ਛੱਡ ਦੇਣਾ, ਕਈ ਵਾਰੀ ਚੀਜ਼ਾਂ ਛੱਡਣੀਆਂ ਪੈਂਦੀਆਂ, ਕਈ ਵਾਰੀ ਬਣਾਇਆ ਹੋਇਆ ਮਕਾਨ ਵੀ ਬੰਦੇ ਨੂੰ ਛੱਡ ਕੇ ਜਾਣਾ ਪੈ ਜਾਂਦਾ, ਇਹੋ ਜਿਹਾ ਹਿਸਾਬ ਬਣ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੰਦਾਂ ਦੀ ਪੂਰੀ ਵਸਾਈ ਛੱਡ ਕੇ ਜਾਣਾ ਪੈ ਗਿਆ। ਹਾਂਜੀ ਅਸੀਂ ਤੇ ਬਾਪੂ ਜੀ ਕੋਲੋਂ ਸਿੱਖਣਾ ਹੈ ਨਾ, ਬਰਾਬਰੀ ਤੇ ਹੈ ਹੀ ਕੋਈ ਨਹੀਂ, ਪਰ ਸਿੱਖਣਾ ਹੈ ਆਪਣੇ ਮਾਲਕ ਕੋਲੋਂ। ਹੁਣ ਸੁਣਿਓ ਧਿਆਨ ਨਾਲ, ਜ਼ਿੰਦਗੀ ਦੇ ਵਿੱਚ ਭਾਵੇਂ ਜੋ ਕੁਝ ਮਰਜ਼ੀ ਛੱਡ ਦੇਣਾ, ਇੱਕ ਉਮੀਦ ਨਾ ਛੱਡਿਓ ਤੇ ਦੂਜਾ ਪਿਆਰਿਓ ਮੁਸਕਰਾਉਣਾ ਨਾ ਛੱਡਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਮੀਦ ਨਾ ਛੱਡਿਓ, ਉਮੀਦ ਆਪਣੇ ਮਾਲਕ ਦੇ ਉੱਤੇ ਉਮੀਦ ਰੱਖੋ ਪੱਕੀ, ਮਾਲਕ ਦੇ ਉੱਤੇ। ਆਹੀ ਚੀਜ਼ ਮੈਂ ਰੋਜ਼ ਕਰਦਾ, ਕਿੰਨੇ ਮੈਸੇਜ ਸਾਨੂੰ ਆਉਂਦੇ ਨੇ, ਕਿੰਨੀਆਂ ਸੰਗਤਾਂ ਮਿਲਦੀਆਂ, ਇੱਕੋ ਚੀਜ਼ ਕਹਿਣਾ, ਆ ਨਿਤਨੇਮ ਵਧਾ ਕੇ ਬਾਪੂ ਜੀ ਦੇ ਚਰਨ ਫੜ ਲਓ। ਆਹ ਰਹਿਣ ਸਵਾਈ ਹੋਈ ਬਾਪੂ ਜੀ ਦੀ ਮਿਹਰ ਨਾਲ ਪਿਛਲੇ ਸ਼ਨੀਵਾਰ, ਜਿੰਨਾ ਅਸੀਂ ਪ੍ਰਬੰਧ ਬਾਪੂ ਜੀ ਦੀ ਮਿਹਰ ਨਾਲ ਕੀਤਾ, ਗੁਰੂ ਰਾਮਦਾਸ ਖੰਡੇ ਵਾਲੇ ਦੀ ਮਿਹਰ ਨਾਲ, ਉਸ ਤੋਂ ਕਈ ਗੁਣਾ ਵੱਧ ਕੇ ਸੰਗਤਾਂ ਆਈਆਂ, ਤੁਸੀਂ ਸਭ ਨੇ ਵੇਖਿਆ। ਔਰ ਜਿੰਨੀਆਂ ਵੀ ਸੰਗਤਾਂ ਉੱਥੇ ਪਹੁੰਚੀਆਂ ਨਾ, ਇੱਕ ਤੇ ਸਾਰਿਆਂ ਦਾ ਤੁਹਾਡਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਚਰਨ ਪਾਏ ਸੀ। ਦੂਜਾ, ਜਿਨ੍ਹਾਂ ਨੂੰ ਵੀ ਮੈਂ ਮਿਲਿਆ ਉਸ ਦਿਨ ਬਹੁਤ ਨਾ ਕਵਾਂ ਕਿਉਂਕਿ ਸੰਗਤ ਬਹੁਤ ਸੀ, ਪਰ ਮਿਲਣ ਵਾਲੇ 1000-1500 ਸਰੀਰ ਜਿਹੜੇ ਮੈਨੂੰ ਅਖੀਰ ਤੇ ਮਿਲੇ, ਉਹਨਾਂ ਨੂੰ ਇੱਕੋ ਚੀਜ਼ ਮੈਂ ਕਹਿੰਦਾ ਗਿਆ, ਬਾਣੀ ਨਾਲ ਜੁੜੋ, ਬਾਣੀ ਨਾਲ ਜੁੜੋ, ਬਾਣੀ ਦਾ ਲੜ ਫੜ ਲਓ, ਆਹ ਚੀਜ਼ ਕਹੋ, ਬਸ ਨਿਤਨੇਮ ਕਰੋ, ਡਟ ਡਟ ਕੇ ਕਰੀ ਚੱਲੋ ਨਿਤਨੇਮ। ਤੇ ਉਹਨਾਂ ਵਿੱਚੋਂ ਮੈਨੂੰ ਕਈ ਇਹੋ ਜਿਹੇ ਮਿਲੇ ਜਿਨ੍ਹਾਂ ਨੂੰ ਮੈਂ ਮਿਲ ਸਕਿਆ, ਕਹਿੰਦੇ ਜੀ ਜਦੋਂ ਦਾ ਬਾਣੀ ਨਾਲ ਜੁੜੇ ਆ, ਜਦੋਂ ਦਾ ਇਹ 3 ਤੋਂ 4 ਵਾਲੇ ਸਮਾਗਮ ਨਾਲ ਜੁੜੇ ਆ, ਸਾਡੇ ਤੇ ਕਿਰਪਾ ਦਿਨੋਂ ਦਿਨ ਵੱਧ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਸਾਡੀ ਉਮੀਦ ਬਸ ਹੁਣ ਇੱਕ ਦੇ ਉੱਤੇ ਬਣ ਗਈ, ਇੱਕ ਦੇ ਉੱਤੇ। ਉਹ ਇੱਕ ਕੌਣ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਚੌਂਕੜਾ ਮਾਰ ਕੇ,
ਕਹਿੰਦੇ ਇੱਕ ਦੇ ਉੱਤੇ ਉਮੀਦ ਸਾਡੀ ਬਣ ਗਈ ਏ, ਉਹਦਾ ਨਾਮ ਹੈ ਧੰਨ ਬਾਬਾ ਦੀਪ ਸਿੰਘ ਜੀ। ਬਸ ਇੱਕ ਉਮੀਦ ਨਾ ਕਦੀ ਛੱਡਿਓ। ਉਮੀਦ, ਮੇਰਾ ਮਾਲਕ ਬੜਾ ਵੱਡਾ ਹੈ, ਉਹਨੇ ਮੇਰੇ ਉੱਤੇ ਬਖਸ਼ਿਸ਼ ਹੁਣ ਤੱਕ ਕੀਤੀ ਤੇ ਗਾਂ ਵੀ ਉਹਨੇ ਹੀ ਰਹਿਮਤਾਂ ਕਰਨੀਆਂ ਨੇ ਮੇਰੇ ਉੱਤੇ। ਇੱਕ ਉਮੀਦ ਨਾ ਛੱਡਿਓ ਤੇ ਇੱਕ ਮੁਸਕਰਾਉਣਾ ਨਾ ਛੱਡਿਓ। ਮੁਸਕਰਾਈ ਚੱਲੋ ਹਰ ਵੇਲੇ, ਚਿਹਰੇ ਦੇ ਉੱਤੇ ਮੁਸਕਰਾਹਟ ਰੱਖੋ। ਉਹ 1-2 ਮਿੰਟ ਦੀ ਰੱਖੀ ਹੋਈ ਸਮਾਈਲ ਦੇ ਨਾਲ ਫੋਟੋ ਸਹੀ ਆ ਸਕਦੀ ਏ। ਆ ਹਰ ਵੇਲੇ ਚਿਹਰੇ ਨੂੰ ਹੱਸੂ ਹੱਸੂ ਕਰਦਾ ਰੱਖੇਗਾ, ਤੇਰੀ ਜ਼ਿੰਦਗੀ ਦੇ ਵਿੱਚ ਵੀ ਬੜੀ ਖੂਬਸੂਰਤੀ ਆਏਗੀ। ਹੱਸੂ ਹੱਸੂ ਕਰਦਾ ਚਿਹਰਾ ਹੋਵੇ। ਮੈਂ ਕਈ ਵਾਰੀ ਅੱਗੇ ਕਹਿਣਾ, ਤੁਹਾਨੂੰ ਪਤਾ ਹੀ ਹੈ, ਇਹ ਨਹੀਂ ਕਿ ਤਿਉੜੀਆਂ ਪਾ ਕੇ ਕੀਰਤਨ ਕਰਨਾ ਹੈ, ਤਿਉੜੀਆਂ ਪਾ ਕੇ ਕਥਾ ਕਰਨੀ ਹੈ। ਉਹ ਮੁਸਕਰਾ ਕੇ ਵੀ ਗੱਲਾਂ ਹੋ ਸਕਦੀਆਂ ਨੇ। ਅਸੀਂ ਤੇ ਜੋੜਨਾ ਹੈ। ਮਾਂ ਸਾਹਿਬ ਕੌਰ ਜੀ ਦਾ ਜੀਵਨ ਪੜੋ। ਮਾਤਾ ਸਾਹਿਬ ਕੌਰ ਜੀ ਦਾ ਚਿਹਰਾ ਹਰ ਵੇਲੇ ਹੱਸੂ ਹੱਸੂ ਕਰਦਾ ਸੀ ਤੇ ਕੋਈ ਉਹਨਾਂ ਦੇ ਚਿਹਰੇ ਵੱਲ ਵੇਖ ਲੈਂਦਾ ਸੀ ਨਾ ਮਾਂ ਜੀ ਦੇ, ਤੇ ਪਿਆਰਿਓ ਉਹ ਵੀ ਆਪਣੇ ਦੁੱਖ ਭੁੱਲ ਜਾਂਦਾ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਸ਼ਿਸ਼ ਕਰੋ ਚਿਹਰੇ ਦੇ ਉੱਤੇ ਮੁਸਕਰਾਹਟ ਰੱਖੋ, ਹਰ ਵੇਲੇ ਮੁਸਕਰਾਹਟ, ਫਿਰ ਇਹ ਸੁਭਾਅ ਬਣ ਜਾਏਗਾ। ਸੁਭਾਅ ਔਰ ਸੱਚੀ ਗੱਲ ਹੈ, ਇਹ ਤੁਹਾਡੇ ਚਿਹਰੇ ਦੇ ਉੱਤੇ ਰੱਖੀ ਹੋਈ ਮੁਸਕਰਾਹਟ ਤੁਹਾਡੇ ਵਿਰੋਧੀਆਂ ਦੇ ਲਈ ਵੀ ਬੜੀ ਵੱਡੀ ਚਪੇੜ ਹੋਏਗੀ, ਨਿੰਦਕਾਂ ਲਈ ਵੀ। ਅਸੀਂ ਤੇ ਨਿੰਦਿਆ ਕਰਦੇ ਆਂ ਇਹਦੀ, ਅਸੀਂ ਤੇ ਪਛਾੜਨ ਦੀ ਕੋਸ਼ਿਸ਼ ਕਰਦੇ ਆਂ, ਪਰ ਇਹ ਹੱਸੂ ਹੱਸੂ ਹੀ ਕਰੀ ਜਾਂਦਾ ਹੈ। ਸੰਗਤਾਂ ਰੋਜ਼ਾਨਾ ਹੀ ਪਿਆਰ ਕਰੀ ਜਾਂਦੀਆਂ, ਪਰਿਵਾਰ ਵੱਡੇ ਹੀ ਹੋਈ ਜਾਂਦੇ ਨੇ, ਉਹਨਾਂ ਲਈ ਚਪੇੜ ਹੋਏਗੀ ਬੜੀ ਵੱਡੀ। ਹਰ ਵੇਲੇ ਚਿਹਰਾ ਤੁਹਾਡਾ ਮੁਸਕਰਾਉਂਦਾ ਰਵੇ, ਮੁਸਕਰਾਉਂਦਾ। ਤੇ ਉਹ ਮੰਤਰ ਯਾਦ ਹੈ ਨਾ ਜਿਹੜਾ ਰੈਣ ਸਬਾਈ ਤੇ ਦਿੱਤਾ ਸੀ, ਯਾਦ ਹੈ? ਤੇ ਜੇ ਕੋਈ ਟੈਨਸ਼ਨ ਆ ਜਾਏ, ਜੇ ਕੋਈ ਮੁਸ਼ਕਲ ਆ ਜਾਏ, ਤੇ ਮੁਸ਼ਕਲ ਕਿੱਥੇ ਜਾਵੇ? ਹਾਂ, ਕਿੱਥੇ ਜਾਵੇ? ਟੱਠੇ ਖੂਹ 'ਚ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਸਾਡੀ ਕੋਈ ਨਿੰਦਿਆ ਕਰਨ ਵਾਲਾ ਆ ਗਿਆ, ਕਿੱਥੇ ਜਾਵੇ? ਜੇ ਕੋਈ ਦੁੱਖ ਦਾ ਸਮਾਂ ਆ ਗਿਆ, ਕਿੱਥੇ ਜਾਵੇ? ਬਸ ਆਹ ਮੰਤਰ ਪੜੀ ਜਾਇਆ ਕਰੋ ਹਰ ਵੇਲੇ। ਗੁਰੂ ਰਾਮਦਾਸ ਮਿਹਰ ਕਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜ਼ਿੰਦਗੀ ਵਿੱਚ ਭਾਵੇਂ ਜੋ ਕੁਝ ਮਰਜ਼ੀ ਛੱਡ ਦੇਣਾ, ਪਰ 2 ਚੀਜ਼ਾਂ ਨਹੀਂ ਛੱਡਣੀਆਂ, ਇੱਕ ਉਮੀਦ ਤੇ ਇੱਕ ਮੁਸਕਰਾਉਣਾ। ਇਹ ਬਸ ਹਰ ਵੇਲੇ ਹੱਸੂ ਹੱਸੂ ਕਰਦੇ ਚਿਹਰੇ ਕੌਣ? ਤੁਹਾਡੇ ਚਿਹਰੇ ਵੱਲ ਵੀ ਕੋਈ ਵੇਖੇ, ਉਹਨੂੰ ਵੀ ਆਪਣੇ ਦੁੱਖ ਭੁੱਲ ਜਾਏ। ਨਹੀਂ ਯਾਰ, ਚਿਹਰਾ ਵੇਖਿਆ ਕਿਸੇ ਗੁਰਮੁਖ ਰੂਹ ਦਾ, ਆਨੰਦ ਆ ਗਿਆ, ਖੇੜਾ ਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਔਰ ਬੜਾ ਤੁਹਾਨੂੰ ਨਾ ਇਹ ਮੋਟੀਵੇਟ ਕਰੇਗੀ, ਬੜੀ ਸਪੋਰਟ ਦੇਵੇਗੀ। ਸਪੋਰਟ, ਜੋ ਮੰਜ਼ਲਾਂ ਨੂੰ ਪਾਉਣ ਦੀ ਚਾਹਤ ਰੱਖਦੇ ਨੇ ਨਾ ਪਿਆਰਿਓ, ਜੋ ਮੰਜ਼ਲਾਂ ਨੂੰ ਪਾਉਣ ਦੀ ਚਾਹਤ ਰੱਖਦੇ ਨੇ, ਉਹ ਸਮੁੰਦਰ ਦੇ ਉੱਤੇ ਵੀ ਪੱਥਰਾਂ ਦੇ ਪੁੱਲ ਬਣਾ ਸਕਦੇ ਨੇ। ਜਿਹੜੇ ਮੰਜ਼ਲਾਂ ਨੂੰ ਪਾਉਣ ਦੀ ਚਾਹਤ ਰੱਖਦੇ ਨੇ, ਜਿਹੜੇ ਆਲਸੀ ਨੇ, ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਜਿਹੜੇ ਹਿੰਮਤੀ ਬੰਦੇ ਨੇ ਨਾ, ਜਿਨ੍ਹਾਂ ਦੇ ਅੰਦਰ ਲਗਨ ਲੱਗੀ ਹੈ, ਜਨੂਨ ਹੈ ਅੰਦਰ, ਆਹ ਕੰਮ ਮੈਂ ਕਰਨਾ ਹੈ, ਜਿਹੜੇ ਮੰਜ਼ਲਾਂ ਨੂੰ ਪਾਉਣ ਦੀ ਚਾਹਤ ਰੱਖਦੇ ਆ ਨਾ, ਉਹ ਸਮੁੰਦਰਾਂ ਦੇ ਉੱਤੇ ਵੀ ਪੱਥਰਾਂ ਦੇ ਪੁੱਲ ਬਣਾ ਸਕਦੇ ਨੇ। ਇਹ ਮੇਰੀ ਬੇਨਤੀ ਹੈ, ਅੰਦਰ ਜਨੂਨ ਰੱਖੋ, ਆਹ ਕੰਮ ਕਰਨਾ ਤੇ ਕਰਨਾ, ਜੋ ਮਰਜ਼ੀ ਹੋ ਜਾਏ। ਤੇ ਜਦੋਂ ਤੁਸੀਂ ਨੇਕ ਇਰਾਦਾ ਰੱਖ ਕੇ ਚੱਲੋਗੇ ਨਾ, ਤੁਹਾਡੇ ਰੱਖੇ ਨੇਕ ਇਰਾਦੇ ਵਿੱਚ ਗੁਰੂ ਰਾਮਦਾਸ ਸਹਾਈ ਹੋਣਗੇ, ਬਾਬਾ ਦੀਪ ਸਿੰਘ ਸਹਾਈ ਹੋਣਗੇ। ਇਰਾਦਾ ਨੇਕ ਹੋਏਗਾ, ਕੋਈ ਦੁਨੀਆ ਦੀ ਤਾਕਤ ਤੁਹਾਡੀ ਪਿੱਠ ਨਹੀਂ ਲਾ ਸਕੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਏ, ਆ ਜਨੂਨ ਦੇ ਨਾਲ ਅੱਗੇ ਵਧੋ ਤੇ ਹਿੰਮਤ ਨਹੀਂ ਕਦੀ ਟੁੱਟਣ ਦੇਣੀ। ਹਿੰਮਤ ਨਾ ਟੁੱਟਣ ਦੇਣਾ, ਹਿੰਮਤ ਰੱਖ ਕੇ ਤੁਰਨਾ ਤੇ ਭੁੱਲਣਾ ਨਹੀਂ। ਹਿੰਮਤ ਦੇ ਨਾਲ ਨਾਲ ਅੰਮ੍ਰਿਤ ਵੇਲਾ, ਹਿੰਮਤ ਦੇ ਨਾਲ ਨਾਲ ਬੰਦਗੀ ਦਾ ਪਹਿਰਾ, ਹਿੰਮਤ ਦੇ ਨਾਲ ਨਾਲ ਨਿਤਨੇਮ ਦਾ ਪਹਿਰਾ ਹੋਵੇ। ਮਹਾਰਾਜ ਮੇਰੀ ਹਿੰਮਤ ਵੀ ਥਾਂ ਤਾਂ ਪੈਣੀ, ਮੇਰੀ ਮਿਹਨਤ ਵੀ ਥਾਂ ਤਾਂ ਪੈਣੀ, ਜੇ ਤੇਰੀ ਰਹਿਮਤ ਮੇਰੇ ਨਾਲ ਵਰਤਣ ਲੱਗ ਪਏਗੀ, ਫਿਰ ਬਖਸ਼ਿਸ਼ਾਂ ਹੋਰ ਘਨੇਰੀਆਂ। ਹਿੰਮਤ ਦੇ ਨਾਲ ਅੱਗੇ ਵਧੋ। ਕਿਸੇ ਨੇ ਬੜੀਆਂ ਇੱਕ ਖੂਬਸੂਰਤ ਲਾਈਨਾਂ ਲਿਖੀਆਂ, ਮੈਨੂੰ ਬੜੀਆਂ ਅੱਛੀਆਂ ਲੱਗੀਆਂ। ਕਹਿੰਦੇ ਪਾਣੀ ਨੂੰ ਬਰਫ਼ 'ਚ ਬਦਲਣ 'ਚ ਵਕਤ ਲੱਗਦਾ ਹੈ, ਪਾਣੀ ਨੂੰ ਬਰਫ਼ 'ਚ ਬਦਲਣ ਲੱਗਿਆ ਨਾ ਵਕਤ ਲੱਗ ਜਾਂਦਾ ਹੈ, ਪਰ ਹਿੰਮਤ ਨਹੀਂ ਛੱਡਣੀ।
ਅੱਜ ਕੋਈ ਕੰਮ ਸ਼ੁਰੂ ਕੀਤਾ, ਹੁਣ ਮੰਨ ਲਓ ਕੋਈ ਬੀਜ ਪਾਇਆ, ਉਹ ਬੀਜ ਨੇ ਫਲ ਦੇਣੇ ਨੇ, ਉਹ ਸਮਾਂ ਤਾਂ ਲੱਗਣਾ ਹੀ ਹੈ ਨਾ। ਪਹਿਲੇ ਬੀਜ ਤੋਂ ਛੋਟਾ ਜਿਹਾ ਪੌਦਾ ਬਣੇਗਾ, ਪੌਦੇ ਤੋਂ ਵੱਡਾ ਦਰਖਤ ਬਣੇਗਾ, ਪਰ ਤੂੰ ਪਾਣੀ ਦੇਈ ਚੱਲ, ਫਿਰ ਉਹ ਸਮਾਂ ਵੀ ਆ ਜਾਏਗਾ ਜਦੋਂ ਉਹ ਬੀਜ ਤੈਨੂੰ ਫਲ ਦੇਣ ਲੱਗ ਪਏਗਾ। ਹਿੰਮਤ ਨਾ ਛੱਡ। ਪਾਣੀ ਨੂੰ ਬਰਫ਼ 'ਚ ਬਦਲਣ ਲੱਗਿਆਂ ਵਕਤ ਲੱਗਦਾ ਹੈ, ਢਲੇ ਹੋਏ ਸੂਰਜ ਨੂੰ ਨਿਕਲਣ 'ਚ ਵਕਤ ਲੱਗਦਾ ਹੈ। ਸੂਰਜ ਹੁਣ ਢਲ ਗਿਆ ਰਾਤੀ, ਪਰ ਜਦੋਂ ਹੁਣ ਤੁਸੀਂ ਕਹੋ ਜੀ ਹੁਣੇ ਸੂਰਜ ਢਲਿਆ ਤੇ ਹੁਣੇ ਨਿਕਲ ਆਵੇ, ਇਦਾਂ ਤੇ ਨਹੀਂ ਨਾ ਹੁਣ। ਜੇ ਸੂਰਜ ਢਲ ਗਿਆ, ਢਲੇ ਹੋਏ ਸੂਰਜ ਨੂੰ ਨਿਕਲਣ 'ਚ ਵਕਤ ਲੱਗਦਾ ਹੈ। ਥੋੜਾ ਧੀਰਜ ਰੱਖ, ਥੋੜਾ ਹੋਰ ਜ਼ੋਰ ਲਗਾਉਂਦਾ ਰਹਿ। ਕਿਸਮਤ ਦੇ ਜੰਗ ਲੱਗੇ ਦਰਵਾਜ਼ੇ ਨੂੰ ਖੁੱਲਣ 'ਚ ਥੋੜਾ ਵਕਤ ਲੱਗਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਸਮਤ ਦੇ ਜੰਗ ਲੱਗੇ ਦਰਵਾਜ਼ੇ ਨੂੰ ਖੁੱਲਣ ਦੇ ਵਿੱਚ ਥੋੜਾ ਵਕਤ ਲੱਗਦਾ ਹੈ। ਹੁਣ ਤੁਸੀਂ ਨਿਤਨੇਮ ਸ਼ੁਰੂ ਕੀਤਾ, ਹਾਂ ਮਾਲਕ ਦੀ ਮੌਜ ਏ, ਸਕਿੰਟ ਦੇ ਵਿੱਚ ਮਿਹਰ ਕਰ ਦੇਵੇ ਉਹਦੀ ਮੌਜ, ਉਹਦੀ ਮੌਜ। ਅੱਖ ਫੁਰਕਣ ਦੀ ਦੇਰੀ ਦੇ ਵਿੱਚ ਹੀ ਤੇਰੀ ਝੋਲੀ ਭਰ ਦੇਵੇ, ਉਹਦੀ ਮੌਜ। ਪਰ ਇਦਾਂ ਪਿਆਰਿਓ ਹਿੰਮਤ ਰੱਖ ਕੇ ਚੱਲੋ। ਮੈਂ ਨਿਤਨੇਮ ਸ਼ੁਰੂ ਕੀਤਾ, ਕਈ ਇਸੇ ਕਰਕੇ ਦਰ ਛੱਡ ਦਿੰਦੇ ਜੀ, ਮੈਨੂੰ ਤੇ ਮਹੀਨਾ ਹੋ ਗਿਆ ਨਿਤਨੇਮ ਕਰਦਿਆਂ, ਮੇਰੀ ਅਰਦਾਸ ਨਹੀਂ ਪੂਰੀ ਹੋਈ। ਉਹ ਜੰਗ ਜਿਹੜਾ ਲੱਗਾ ਹੈ ਨਾ ਕਿਸਮਤ ਦੇ ਦਰਵਾਜ਼ੇ ਨੂੰ ਖੁੱਲਣ 'ਚ ਸਮਾਂ ਲੱਗ ਰਿਹਾ, ਟੈਨਸ਼ਨ ਨਾ ਲੈ, ਖੁੱਲ ਜਾਣਾ ਹੀ, ਖੁੱਲ ਜਾਣਾ ਹੀ। ਮੇਰੇ ਤੋਂ ਪਹਿਲੇ ਸ਼ਬਦ ਪੜ ਰਹੇ ਸੀ ਨਾ, ਗੁਰਮੁਖ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਅਬ ਧੁਰ ਦੀ ਬਾਣੀ ਦਾ ਆਸਰਾ ਨਾ ਛੱਡੀ। ਕਿਸਮਤ ਦੇ ਜਿਹੜੇ ਬੰਦ ਦਰਵਾਜ਼ੇ ਨੇ ਨਾ, ਜਿਨ੍ਹਾਂ ਨੂੰ ਜੰਗ ਲੱਗਾ ਪਿਆ, ਜੰਗਾਲੇ ਪਏ ਨੇ, ਉਹਨਾਂ ਨੇ ਖੁੱਲਣਾ ਹੈ, ਅੱਜ ਨਹੀਂ ਤੇ ਕੱਲ ਖੁੱਲਣਾ ਹੀ ਖੁੱਲਣਾ। ਕਹਿੰਦੇ ਥੋੜਾ ਧੀਰਜ ਰੱਖ, ਥੋੜਾ ਹੋਰ ਜ਼ੋਰ ਲਗਾਉਂਦਾ ਰਹਿ। ਕਿਸਮਤ ਦੇ ਜੰਗ ਲੱਗੇ ਦਰਵਾਜ਼ੇ ਨੂੰ ਖੁੱਲਣ 'ਚ ਥੋੜਾ ਵਕਤ ਲੱਗਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੁਛ ਦੇਰ ਰੁਕਣ ਤੋਂ ਬਾਅਦ ਫਿਰ ਤੋਂ ਚੱਲ ਪਈ। ਮੰਨ ਲੈ ਕੋਈ ਤੂੰ ਕੰਮ ਕਰ ਰਿਹਾ ਹੈ, ਕੋਈ ਕੰਮ ਕਰ ਰਿਹਾ ਹੈ, ਬਿਜ਼ਨਸ ਹੀ ਹੈ, ਕੋਈ ਹੋਰ ਕੰਮ ਹੈ, ਤੇਰਾ ਦੁਕਾਨਦਾਰੀ ਦਾ ਕੰਮ ਹੈ ਜੀ। ਹੁਣ ਕੰਮ ਕਰਦਿਆਂ ਕਈ ਬੱਚੇ ਵੇਖੋ ਕੰਪਿਊਟਰ ਤੇ ਪੜ੍ਹਦੇ ਨੇ 4-4 ਘੰਟੇ 5-5 ਘੰਟੇ, ਪੜ੍ਹਦਿਆਂ ਕਈ ਵਾਰੀ ਦਿਮਾਗ ਥੱਕ ਜਾਂਦਾ, ਹੁੰਦਾ ਹੈ ਨਾ ਏਦਾਂ ਕਈ ਵਾਰੀ। ਹੁਣ ਸੁਣਿਓ, ਕੁਛ ਦੇਰ ਰੁਕਣ ਤੋਂ ਬਾਅਦ ਫਿਰ ਤੋਂ ਚੱਲ ਪਈ। ਮੰਨ ਲਓ 4 ਘੰਟੇ ਪੜ੍ਹਾਈ ਲਿਖਾਈ ਬੱਚਿਆਂ ਨੇ ਕੀਤੀ, 4 ਘੰਟੇ ਤੋਂ ਬਾਅਦ ਦਿਮਾਗ ਥੋੜਾ ਥੱਕ ਗਿਆ, ਰੁਕ ਜਾਓ, ਕੋਈ ਗੱਲ ਨਹੀਂ, ਰੁਕਣਾ ਮਾੜਾ ਨਹੀਂ, ਰੁਕ ਜਾਓ, ਸਾਹ ਲੈ ਲਓ, ਪਰ ਪੱਕੇ ਰੁਕ ਜਾਓ, ਇਹ ਗਲਤ ਗੱਲ ਹੈ। ਹੁਣ ਰੁਕ ਗਏ ਹੋ ਨਾ, ਥੋੜਾ ਜਿਹਾ ਸਾਹ ਲੈ ਲਿਆ ਨਾ, ਫਿਰ ਤੁਰ ਪਓ। ਕੁਛ ਦੇਰ ਰੁਕਣ ਤੋਂ ਬਾਅਦ ਫਿਰ ਤੋਂ ਚੱਲ ਪਈ ਮੇਰੇ ਦੋਸਤ। ਹਰ ਠੋਕਰ ਤੋਂ ਬਾਅਦ ਸੰਭਲਣ ਦੇ ਵਿੱਚ ਵਕਤ ਲੱਗਦਾ ਹੈ। ਹਰ ਠੋਕਰ ਤੋਂ ਬਾਅਦ ਸੰਭਲਣ ਦੇ ਵਿੱਚ ਵਕਤ ਲੱਗਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ, ਕਹਿੰਦੇ ਬਿਖਰੇਗੀ ਫਿਰ ਉਹੀ ਚਮਕ ਤੇਰੇ ਵਜੂਦ ਤੋਂ, ਬਿਖਰੇਗੀ ਫਿਰ ਉਹੀ ਚਮਕ ਤੇਰੇ ਵਜੂਦ ਤੋਂ, ਤੂੰ ਮਹਿਸੂਸ ਕਰੀਂ। ਟੁੱਟੇ ਹੋਏ ਮਨ ਨੂੰ ਸਵਰਨ ਵਿੱਚ ਥੋੜਾ ਵਕਤ ਲੱਗਦਾ ਹੈ। ਟੁੱਟੇ ਹੋਏ ਮਨ ਨੂੰ ਸਵਰਨ ਦੇ ਵਿੱਚ ਥੋੜਾ ਵਕਤ ਲੱਗਦਾ, ਉੱਚੀ ਬੋਲੋ, ਥੋੜਾ ਵਕਤ ਲੱਗਦਾ। ਤੇ ਕਾਲੇ ਨਾ ਪਿਓ ਵਕਤ ਦੇ ਸਮੇਂ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਸਿੱਖ ਦੇ ਅੰਦਰ ਇਹ 3 ਗੁਣ ਲਾਜ਼ਮੀ ਤੌਰ ਤੇ ਹੋਣ, ਕਦੀ ਕਾਲਾ ਨਾ ਪਵੇ। ਕਾਲੇ ਨਹੀਂ ਪੈਣਾ। ਬਾਪੂ ਤੇਰੇ ਦਰ ਫੜਿਆ, ਮੈਂ ਤੇਰਾ ਬੂਹਾ ਛੱਡ ਕੇ ਦੂਜੇ ਦੇ ਬੂਹੇ ਤੋਂ ਥੋੜੀ ਜਾਣਾ ਹੈ ਜੀ। ਤੈਥੋਂ ਨਾ ਮੰਗਾ, ਕਿਹਦੇ ਕੋਲੋਂ ਮੰਗਾ? ਕੋਈ ਗੁਆਂਢੀਆਂ ਦਾ ਬੂਹਾ ਥੋੜੀ ਖੜਕਾਉਣਾ ਹੈ। ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਸਿੱਖ ਦੇ ਵਿੱਚ 3 ਗੁਣ ਹੋਣੇ ਬੜੇ ਲਾਜ਼ਮੀ। ਪਹਿਲਾ, ਕਦੀ ਵੀ ਕਾਲਾ ਨਾ ਪਵੇ। ਦੂਜਾ ਗੁਣ, ਕਦੀ ਦਰ ਨਾ ਛੱਡੇ, ਦਰ ਨਹੀਂ ਛੱਡਣਾ। ਤੇ ਤੀਜਾ, ਜਦੋਂ ਬਖਸ਼ਿਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ, ਉਹਦਾ ਅਹੰਕਾਰ ਨਾ ਕਰੇ। ਫਿਰ ਹੋਰ ਮੇਰਾ ਵਰਤਣਗੀਆਂ, ਹੋਰ ਰਹਿਮਤਾਂ ਵਰਤਣਗੀਆਂ। ਮੈਂ ਕਈ ਵਾਰੀ ਕਹਿੰਦਾ, ਜਿਹੜਾ ਪਰਿਵਾਰ ਰੋਜ਼ ਜੁੜਦਾ ਹੈ ਨਾ 3 ਤੋਂ 4 ਦੁਪਹਿਰੀ, ਉਹਨਾਂ ਨੂੰ ਪਤਾ ਹੈ ਇੱਕ ਹੁੰਦਾ ਹੰਕਾਰ, ਇੱਕ ਹੈ ਆਤਮ ਵਿਸ਼ਵਾਸ। ਆਤਮ ਵਿਸ਼ਵਾਸ ਤੇ ਰੱਖਣਾ ਹੀ, ਸੈਲਫ ਕੌਨਫੀਡੈਂਸ ਹੋਵੇ। ਸ਼ਾਇਦ ਤੁਸੀਂ ਇਹ ਦੀਵਾਨ ਸੁਣੇ ਹੋਣਗੇ, ਜਿਨ੍ਹਾਂ ਦੀਵਾਨਾਂ 'ਚ ਮੈਂ ਗੱਲ ਬੋਲੀ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਦੱਸੋ ਇਹ ਬਣਾਏ ਕਿੰਨੇ ਨੇ? ਰੱਬ ਜੀ ਨੇ ਬਣਾਏ ਆ ਨਾ।
ਤੇ ਰੱਬ ਦੀ ਬਣਾਈ ਚੀਜ਼ ਗਲਤ ਕਿਵੇਂ ਹੋ ਸਕਦੀ ਹੈ? ਰੱਬ ਦੀ ਬਣਾਈ ਕੋਈ ਇਹ ਚੀਜ਼ ਗਲਤ ਕਿਵੇਂ ਹੋ ਸਕਦੀ ਹੈ? ਬੰਦੇ ਨੂੰ ਕਾਮ ਵੀ ਚਾਹੀਦਾ, ਕੁੱਲ ਅੱਗੇ ਤੋਰਨੀ ਹੈ। ਕ੍ਰੋਧ ਇਹੋ ਜਿਹਾ ਹੋਵੇ ਤੇਰੇ ਅੰਦਰ, ਇਹ ਨਹੀਂ ਕਿ ਜੇ ਕਿਸੇ ਨੇ ਕੋਈ ਗੱਲਬਾਤ ਤੇਰੇ ਨਾਲ ਕੀਤੀ ਤੂੰ ਸਿੱਧਾ ਹੀ ਉਹਦਾ ਕਤਲ ਕਰਨ ਤੇ ਤੁਰ ਪਿਆ, ਪੱਥਰ ਮਾਰਨੇ ਸ਼ੁਰੂ ਕਰਤੇ, ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਨਹੀਂ, ਕ੍ਰੋਧ ਵੀ ਹੋਵੇ, ਪਰ ਕ੍ਰੋਧ ਇਹੋ ਜਿਹਾ ਹੋਵੇ, ਅੱਛਾ ਫਲਾਣੇ ਬੰਦੇ ਨੇ ਮੈਨੂੰ ਇਹ ਕਹਿਤਾ ਨਾ ਨਕੰਮਾ ਕੁਝ ਕਰ ਨਹੀਂ ਸਕਦਾ, ਉਸੇ ਵੇਲੇ ਹਿਰਦੇ ਦੇ ਉੱਤੇ ਉਹ ਗੱਲ ਲਿਖ ਲਈ, ਜਵਾਬ ਦੇਣਾ, ਪਰ ਹੁਣੇ ਨਹੀਂ, ਹੁਣੇ ਨਹੀਂ। ਉਹੋ ਹੀ ਬੰਦਾ ਜਿਹਨੂੰ ਕਿਹਾ ਗਿਆ ਨਕੰਮਾ ਕੱਖ ਨਹੀਂ ਕਰ ਸਕਦਾ, ਉਹਨੇ ਹੁਣ ਮਿਹਨਤ ਕਰਨੀ ਸ਼ੁਰੂ ਕੀਤੀ, ਮਿਹਨਤ ਕਰਕੇ ਇੰਡੀਆ ਦੇ ਵਿੱਚ ਕੋਈ ਬਿਜ਼ਨਸ ਸ਼ੁਰੂ ਕਰ ਲਿਆ, ਜਾਂ ਬਾਹਰ ਚਲਿਆ ਗਿਆ, ਬਾਹਰ ਜਾ ਕੇ ਕੋਈ ਬਿਜ਼ਨਸ ਸ਼ੁਰੂ ਕਰ ਲਿਆ, ਆਇਆ 10 ਸਾਲਾਂ ਬਾਅਦ ਪੈਰਾਂ ਤੇ ਸਟੈਂਡ ਹੋ ਕੇ, ਜਦੋਂ ਆਇਆ ਕਾਰ ਵੀ ਏ, ਹੁਣ ਕੋਠੀ ਵੀ ਏ, ਮਾਇਆ ਵੀ ਚੰਗੀ ਏ, ਹੁਣ ਉਹੀ ਬੰਦੇ ਨੂੰ ਬੁਲਾਇਆ ਜਿਹਨੇ 10 ਸਾਲ ਪਹਿਲੇ ਕਿਹਾ ਸੀ ਇਹ ਨਕੰਮਾ ਕੁਝ ਕਰ ਨਹੀਂ ਸਕਦਾ, ਹੁਣ ਬੁਲਾ ਕੇ ਕਹਿੰਦਾ ਦੱਸ ਭਾਈ ਨਕੰਮਾ ਮੈਂ ਵਾਂ ਕਿ ਤੂੰ ਐ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਸੇ ਵੇਲੇ ਸਿਰ ਨਹੀਂ ਪਾੜੇ, ਉਸੇ ਵੇਲੇ ਕਤਲ ਕਰਨ ਤੇ ਨਹੀਂ ਆ ਗਿਆ ਕਿ ਇਹਨੇ ਮੈਨੂੰ ਇਦਾਂ ਕਿਹਾ ਤੇ ਮੈਂ ਆਹ ਗੱਲ ਕਰਨੀ ਨਹੀਂ। ਕ੍ਰੋਧ ਵੀ ਚਾਹੀਦਾ ਅੰਦਰ, ਜੁਰਅਤ ਚਾਹੀਦੀ ਹੈ। ਬਾਬਾ ਨੰਦ ਸਿੰਘ ਜੀ ਦਾ ਜਿਵੇਂ ਬੱਚਾ ਨੇ ਨਾ ਸੱਪ ਡੰਗ ਨਾ ਮਾਰੇ ਪਰ ਫੁੰਕਾਰਾ ਵੀ ਨਾ ਛੱਡੇ, ਜੇ ਸੱਪ ਨੇ ਫੁੰਕਾਰਾ ਛੱਡ ਦਿੱਤਾ ਲੋਕ ਤੇ ਉਹਨੂੰ ਵੈਸੇ ਮਾਰ ਦੇਣਗੇ। ਫੁੰਕਾਰੇ ਦੇ ਕਰਕੇ ਕਈ ਵਾਰੀ ਸੱਪ ਨੂੰ ਕੋਈ ਕੁਝ ਕਹਿੰਦਾ ਨਹੀਂ ਕਿ ਹੋ ਸਕਦਾ ਡੰਗ ਹੀ ਨਾ ਮਾਰ ਦੇਵੇ, ਮਾਰਿਆ ਨਹੀਂ ਪਰ ਅੰਦਰ ਉਹ ਡੈਸ਼ ਵੱਸੀ ਪਈ ਹੈ ਨਾ। ਕਾਮ ਵੀ ਚਾਹੀਦਾ, ਕ੍ਰੋਧ ਵੀ ਚਾਹੀਦਾ, ਲੋਭ ਵੀ ਚਾਹੀਦਾ। ਲੋਭ ਇਹੋ ਜਿਹਾ ਹੋਵੇ ਤੇਰੇ ਅੰਦਰ, ਇਹੋ ਜਿਹਾ ਲੋਭ ਹੋਵੇ, ਇਹ ਲਾਲਚ ਹਉਗੁਣ ਤਉ ਉਚਰੋ। ਮੈਂ ਇੱਕ ਪਾਠ ਕਰ ਲਿਆ, ਇੱਕ ਹੋਰ ਕਰਨਾ। ਅੱਜ ਮੈਂ ਨਿਤਨੇਮ 2.5 ਘੰਟੇ ਕੀਤਾ, ਕੱਲ ਤੋਂ 5 ਘੰਟੇ ਕਰਿਆ ਕਰਨਾ। ਮੋਹ ਵੀ ਹੋਵੇ ਜੀ, ਤੇ ਤੇਰੇ ਅੰਦਰ ਹੰਕਾਰ ਵੀ ਹੋਵੇ। ਹੰਕਾਰ ਦਾ ਮਤਲਬ ਆਤਮ ਵਿਸ਼ਵਾਸ ਦੇ ਵਿੱਚ ਬਦਲ ਦਿਓ ਚੀਜ਼। ਮੈਂ ਇਹ ਕੰਮ ਕਰ ਸਕਦਾ ਵਾਂ, ਇਹ ਹੈ ਸੈਲਫ ਕੌਨਫੀਡੈਂਸ। ਮੈਂ ਹੀ ਇਹ ਕੰਮ ਕਰ ਸਕਦਾ, ਇਹ ਹੈ ਹੰਕਾਰ। ਇਹਦੇ ਤੋਂ ਬਚ ਕੇ ਰਹਿਣਾ। ਮੈਂ ਕੰਮ ਕਰ ਸਕਦਾ ਇਹ ਕਹਿਣਾ ਕੋਈ ਗਲਤ ਨਹੀਂ ਹੁੰਦਾ। ਕਈ ਤੇ ਉੱਤੋਂ ਤੋਂ ਦਿਖਾਵੇ ਮਾਤਰ ਕਹਿਣਗੇ ਗੁਰੂ ਜੀ ਦੀ ਕਿਰਪਾ ਹੈ ਬੜੀ ਮੇਰੇ ਤੇ, ਗੁਰੂ ਜੀ ਨੇ ਕੰਮ ਕਰਾਇਆ। ਅੰਦਰ ਚੱਲਦਾ ਆਪਣਾ ਹੀ ਹੁੰਦਾ ਕੰਮ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਬੜੇ ਵੇਖੇ ਨੇ ਜੀ, ਬਾਬਾ ਜੀ ਦੀ ਮਿਹਰ ਦੇ ਨਾਲ ਆਹ ਹੋ ਗਿਆ, ਬਾਬਾ ਜੀ ਦੀ ਮਿਹਰ ਦੇ ਨਾਲ ਆਹ ਹੋ ਗਿਆ। ਅੰਦਰ ਚੱਲਦਾ ਇਹੋ ਹੀ ਹੁੰਦਾ ਹੈ। ਅੱਛਾ ਕਹਿ ਤੇ ਮੈਂ ਬਾਬਾ ਜੀ ਦੀ ਮਿਹਰ ਦਿੱਤਾ, ਅੱਗੇ ਇਹਨੇ ਗੱਲ ਤੇ ਸ਼ੁਰੂ ਕੀਤੀ ਨਹੀਂ ਕਿ ਬੜੀ ਕਿਰਪਾ ਹੈ ਤੁਹਾਡੇ ਤੇ, ਬੜੀ ਮਿਹਰ ਹੈ ਤੁਹਾਡੇ ਤੇ। ਇਦਾਂ ਨਹੀਂ ਚਾਹੀਦੀ ਗੱਲ। ਮਾਰੇ ਕਹਿੰਦੇ ਦਿਖਾਵੇ ਮਾਤਰ ਨਹੀਂ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆ। ਹਿਰਦੇ ਦੀ ਗਰੀਬੀ ਚਾਹੀਦੀ ਤੇਰੀ। ਦਿਖਾਵੇ ਦੀ ਗਰੀਬੀ ਨਾਲ ਮਾਰਾ ਕਹਿੰਦੇ ਮੈਂ ਨਹੀਂ ਖੁਸ਼ ਹੋਣਾ, ਦਿਖਾਵੇ ਦੀ ਨਿਮਰਤਾ ਨਾਲ ਮੈਂ ਨਹੀਂ ਖੁਸ਼ ਹੋਣਾ। ਤੇਰੇ ਅੰਦਰ ਗਰੀਬੀ ਚਾਹੀਦੀ ਏ, ਅੰਦਰ। ਹਾਂ ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਮੈਂ ਇਹ ਕੰਮ ਕਰ ਸਕਦਾ ਵਾਂ। ਹੁਣ ਬੱਚੇ ਨੇ, ਦੱਸੋ ਬੱਚੇ ਕਈ ਵਾਰੀ ਕਹਿੰਦੇ ਨੇ ਕਿ ਮੈਂ ਡੈਡੀ ਪੂਰੀ ਮਿਹਨਤ ਕੀਤੀ ਏ, 10ਵੀਂ ਵਿੱਚੋਂ ਮੈਂ ਟੌਪ ਆਉਣਾ ਹੀ ਆਉਣਾ। ਇਹ ਗਲਤ ਗੱਲ ਥੋੜੀ ਹੈ। ਇਹਦੇ ਤੇ ਬੱਚਿਆਂ ਨੂੰ ਇਹ ਨਾ ਕਿਹਾ ਕਰੋ ਬਈ ਏਦਾਂ ਨਾ ਕਹੀਂ, ਹਾਏ ਹੰਕਾਰ ਨਾ। ਇਹ ਹੰਕਾਰ ਥੋੜੀ ਹੁੰਦਾ, ਇਹ ਮੂਰਖ ਬੰਦੇ ਨੇ ਜਿਹੜੇ ਚੀਜ਼ ਨੂੰ ਹੰਕਾਰ ਕਹਿੰਦੇ ਨੇ। ਬੱਚੇ ਦਾ ਸੈਲਫ ਕੌਨਫੀਡੈਂਸ ਹੈ, ਉਹਨੂੰ ਡੇਗੋ ਨਾ। ਕਈ ਵਾਰੀ ਅਸੀਂ ਬੱਚੇ ਨੂੰ ਇਸ ਪਿੱਛੇ ਨਹੀਂ ਵਧਾਉਂਦੇ, ਇਸ ਪਿੱਛੇ ਐਪਰੀਸ਼ੀਏਟ ਨਹੀਂ ਕਰਦੇ। 4 ਬੰਦਿਆਂ ਵਿੱਚ ਕਹਿੰਦੇ ਨਹੀਂ ਕਿ ਜੀ ਕਿਤੇ ਇਹਨੂੰ ਹੰਕਾਰ ਨਾ ਆ ਜਾਏ। ਉਹ ਹੰਕਾਰ ਨਹੀਂ ਆਉਂਦਾ ਇਹਨਾਂ। ਬੱਚੇ ਦਾ ਆਤਮ ਵਿਸ਼ਵਾਸ ਵੱਧਦਾ। ਜੇ ਉਹਨੇ ਕੋਈ ਚੰਗਾ ਕੰਮ ਕੀਤਾ ਸ਼ਾਬਾਸ਼ੀ 10 ਬੰਦਿਆਂ 'ਚ ਦੇ, ਤਾਂ ਜੋ ਹੋਰ ਉਤਸ਼ਾਹ ਨਾਲੇ ਕੰਮ ਕਰੇ। ਇਹ ਮੇਰੀ ਬੇਨਤੀ ਹੈ। ਅੰਦਰ ਆਤਮ ਵਿਸ਼ਵਾਸ ਚਾਹੀਦਾ ਬੰਦੇ ਦੇ ਪੂਰਾ। ਪਰ ਇੱਕ ਘੁੰਡੀ ਜਿਵੇਂ ਮੈਂ ਪਹਿਲੇ ਬੋਲੀ, ਇਹ ਕੰਮ ਮੈਂ ਕਰ ਸਕਦਾ ਹਾਂ, ਚੰਗੀ ਗੱਲ। ਇਹ ਕੰਮ ਮੈਂ ਹੀ ਕਰ ਸਕਦਾ, ਇਹ ਗਲਤ ਗੱਲ ਹੈ। ਬਾਬਾ ਚਾਹਵੇ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਜੋ ਮਰਜ਼ੀ ਕਰਵਾ ਸਕਦਾ ਹੈ। ਬਸ ਆਹ ਚੀਜ਼ ਨਹੀਂ ਭੁੱਲਣੀ। ਗੱਲ ਬਸ ਇੰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੋ ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਬਿਖਰੇਗੀ ਫਿਰ ਉਹੋ ਹੀ ਚਮਕ ਤੇਰੇ ਵਜੂਦ ਤੋਂ। ਸੁਣਿਓ, ਬਿਖਰੇਗੀ ਫਿਰ ਉਹੀ ਚਮਕ ਤੇਰੇ ਵਜੂਦ ਤੋਂ। ਤੂੰ ਮਹਿਸੂਸ ਕਰੀ ਟੁੱਟੇ ਹੋਏ ਮਨ ਨੂੰ ਸਵਰਨ 'ਚ ਥੋੜਾ ਵਕਤ ਲੱਗਦਾ ਹੈ। ਜੋ ਤੂੰ ਕਿਹਾ ਸੀ ਕਰ ਵਿਖਾਵੇਂਗਾ, ਰੱਖ ਯਕੀਨ। ਜੋ ਤੂੰ ਕਿਹਾ ਸੀ ਕਰ ਦਿਖਾਵੇਂਗਾ, ਰੱਖ ਯਕੀਨ।
ਉਹ ਗਰਜਣ ਜਦ ਬੱਦਲ ਤੇ ਵਰਸਾਂ ਦੇ ਵਿੱਚ ਥੋੜਾ ਵਕਤ ਲੱਗਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗਰਜਣ ਜਦੋਂ ਬੱਦਲ ਤੇ ਵਰਸਣ ਦੇ ਵਿੱਚ ਥੋੜਾ ਵਕਤ ਲੱਗਦਾ ਹੈ। ਬਸ ਉਹ ਵਕਤ ਦਾ ਇੰਤਜ਼ਾਰ ਨਿਤਨੇ ਵਧਾ ਵਧਾ ਕੇ ਕਰੋ, ਡਟ ਡਟ ਕੇ ਬਾਣੀ ਦਾ ਪੈਰਾ ਵਧਾਓ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਜੋ ਤੁਸੀਂ ਕਹਿੰਦੇ ਹੋ ਨਾ ਗੁਰੂ ਨੇ ਮੰਨਣਾ ਹੀ ਮੰਨਣਾ, ਇਹ ਤਾਂ ਗਰੰਟੀ ਹੈ, ਗਰੰਟੀ। ਪਤਾ ਨਹੀਂ ਮੈਨੂੰ ਜਿਹੜੇ ਕੱਚੀਆਂ ਸਟੇਜਾਂ ਲਾ ਕੇ ਲੋਕ ਦਿਖਾਵੇ ਮਾਤਰ ਆਪਣੇ ਬੰਦਿਆਂ ਨੂੰ ਇਕੱਠੇ ਕਰ ਕਰਕੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਦੇ, ਮੈਨੂੰ ਨਹੀਂ ਪਤਾ ਕੀ ਹੈ ਉਹਨਾਂ ਦੇ ਅੰਦਰ, ਪਰ ਮੇਰੇ ਅੰਦਰ ਤੇ ਕੋਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੇ ਭਰੋਸੇ ਬੋਲਣਾ। ਆਖੋ ਧੰਨ ਬਾਬਾ, ਦੀਪ ਸਿੰਘ ਮੈਨੂੰ ਤੇ ਵਿਸ਼ਵਾਸ ਹੈ, ਗਰੰਟੀ ਹੈ, ਗਰੰਟੀ। ਜੋ ਤੁਸੀਂ ਕਹਿੰਦੇ ਹੋ ਗੁਰੂ ਰਾਮਦਾਸ ਨੂੰ, ਬਾਬਾ ਦੀਪ ਸਿੰਘ ਨੂੰ, ਬਾਬੇ ਖੰਡੇ ਵਾਲੇ ਨੇ ਮੰਨਣਾ ਹੀ ਮੰਨਣਾ ਹੈ। ਹਾਂ, ਥੋੜਾ ਜੇ ਵਕਤ ਲੱਗ ਰਿਹਾ ਨਾ, ਉਹ ਵਕਤ ਦੇ ਵਿੱਚ ਤੂੰ ਨਿਤਨੇਮ ਦਾ ਪੈਰਾ ਵਧਾ ਦੇ, ਬਾਣੀ ਦਾ ਉਹ ਆਸਰਾ ਡਟ ਡਟ ਕੇ ਲੈ, ਡਟ ਡਟ ਕੇ। ਗੁਰੂ ਮਿਹਰ ਕਰੇਗਾ ਹੀ ਕਰੇਗਾ। ਗਰਜਣ ਜਦ ਬੱਦਲ ਤੇ ਵਰਸਣ ਦੇ ਵਿੱਚ ਥੋੜਾ ਵਕਤ ਲੱਗਦਾ ਹੈ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਤਿੰਨ ਗੱਲਾਂ ਹੋਰ ਮੈਂ ਕਰਨੀਆਂ ਨੇ, ਪਰ ਉਸ ਤੋਂ ਪਹਿਲੇ ਆਓ ਸ਼ਬਦ ਪੜ੍ਹ ਲਈਏ। ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 563 ਨੰਬਰ ਅੰਗ ਦੇ ਉੱਤੇ ਦਰਜ। ਸ਼ਬਦ ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਆਓ ਸਿੱਧੀ ਜੀ ਲਹਿ ਦੇ ਵਿੱਚ ਆਪਾਂ ਕੀਰਤਨ ਕਰਨਾ। ਸਾਰੇ ਨਾਲ ਨਾਲ ਮੰਗਿਓ ਗੁਰੂ ਦੇ ਕੋਲੋਂ, ਨਾਲ ਨਾਲ ਆਪਣਾ ਤਰਲਾ ਪਾਇਓ, ਗੁਰੂ ਸੇਵਾ ਲਵੇ, ਕੋਈ ਰਸਨਾ ਮੰਝੀ ਨਾ ਰਹੇ। ਸਾਰੇ ਕਿਰਪਾ ਕਰਿਓ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਬੋਲੋ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਮੰਗੋ। ਜੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਨਾਨਕ ਨਾਮ ਜਪਤ ਸੁਖ ਪਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ, ਜਪਤ ਸੁਖ ਪਾਵਾਂ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ
रामदास जी प्यार नाल आखो धन बाबा दीप सिंह जी रामदास जी प्यार नाल आखो धन बाबा दीप सिंह जी तेरी शरण सतगुर मेरे पूरे मन निर्मल
तेरे गुण गावा, कर कृपा तेरे गुण गावा। सारे बोलो कर कृपा तेरे गुण गावा, कर कृपा तेरे गुण गावा। धन गुरु रामदास जी। अरे आखो धन बाबा दीप सिंह अड़ो जी। मां साडी। चरण कमल हेरते उर तारे, चरण कमल हेरते उर तारे, तेरे दर्शन को जाई बलिहारे। तेरे दर्शन को जाई बलिहारे, तेरे दर्शन को जाई बलिहारे। कर कृपा तेरे गुण गावा, कर कृपा तेरे गुण गावा। सारे कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा, जपत सुख पावा। कर कृपा तेरे गुण गावा, कर कृपा तेरे गुण गावा। सारे कर कृपा तेरे गुण गावा, कर कृपा तेरे गुण गावा। धन गुरु रामदास जी, धन गुरु रामदास जी, धन गुरु रामदास जी, धन गुरु रामदास जी। बाबा दीप सिंह जी, बाबा दीप सिंह जी। दास बोले मेरे नाल जिन्ने स्टेज ते बैठे वीर ये बोलन मेरे तो बाद दूजी वारी च, तीजी वारी च सारी संगत बोले गज के। धन गुरु रामदास जी, धन गुरु रामदास संगत बोले जी। धन गुरु, फिर बोलो धन जी बाबा दीप सिंह जी, बाबा दीप सिंह बोलो जी। बाबा, फिर बोलो जी धन गुरु रामदास जी, धन गुरु रामदास अरे जी। धन गुरु विसर नाही ए वड दाते, विसर नाही ए वड दाते, कर कृपा भगतन संग राते। दिन सरैण ज्यों तुद ते आई, एहो ताल मोखे कर
बुध दीजे गुरु रामदास जी, सां बुध दीजे चित बिसरे नाही, सां मत दीजे चित तुझ ते आई, सांस सांस तेरे गुण गावा गुरु रामदास जी, गुरु रामदास जी, गुरु रामदास जी, गुरु रामदास जी, सांस सांस तेरे गुण गावा, ओट नानक गुर चरना जियो, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, बाबा गज के बाबा तेरी शरण मेरे दीन दयाला, बोलो तेरी शरण मेरे दीन दयाला, बोलो सारे तेरी शरण मेरे दीन दयाला, सुख सागर मेरे गुर गोपाला, कर कृपा, बोलो कर कृपा, जी कृपा कर कृपा, हो कृपा कर कृपा, सारे मंगो कर कृपा, जी कृपा कर कृपा, सारे गज के कर कृपा, कर कृपा, धन गुरु रामदास जी, धन गुरु रामदास जी, बाबा दीप सिंह जी, बाबा दीप सिंह जी, कर कृपा नानक गुण गावे, बोलो कर कृपा नानक गुण गावे, राखो शर्म असाड़ी जियो, धन गुरु रामदास जी, धन गुरु रामदास जी, धन गुरु, फिर बोलो धन गुरु जी, बाबा दीप सिंह जी, बाबा दीप सिंह सारे हट जी, गए। बाबा विसर नहीं दाता अपना नाम दे हो, बोलो विसर नहीं दाता अपना नाम दे हो, गुण गावा दिन रात, 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 बोलो गुण गावा दिन रात, गुण गावा दिन रात, गुण गावा दिन रात, रात रात दिन रात, गुण गावा दिन रात, दिन रात, दिन रात, गुण गावा दिन रात, गुण गावा दिन रात, नानक चाहे हो, धन गुरु रामदास जी, धन गुरु रामदास जी, बाबा दीप सिंह जी, बाबा दीप सिंह जी, तू सुल्तान धन गुरु रामदास, तू सुल्तान कहाँ हो मियाँ, तेरी कमन बटाई, जो तू दे सो कहाँ स्वामी, मैं मूर्ख कह न जाए, तेरे गुण गावा, बोलो तेरे गुण गावा, सारे बोलो तेरे गुण गावा, तेरे गुण गावा, तेरे गुण
ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ। 7-8 ਮਿੰਟ ਦੀ ਇੱਕ ਗੱਲ ਕਹਿ ਕੇ ਫਿਰ ਮੈਂ ਸਮਾਪਤੀ ਕਰ ਦੇਣੀ। ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਤੋਂ ਮੈਂ ਇਹ ਬਚਨ ਸੁਣਿਆ। ਕਹਿੰਦੇ ਕਸ਼ਮੀਰ ਦੇ ਵਿੱਚ ਇੱਕ ਅਤਾਰ ਨਾਮ ਦਾ ਫਕੀਰ ਹੋਇਆ ਹੈ, ਬੜਾ ਹੀ ਗਰੀਬ ਸੀ, ਗ੍ਰਸਤੀ ਸੀ। ਕਹਿੰਦੇ ਪਤੀ ਤੇ ਪਤਨੀ ਸੀ ਦੋਵੇਂ ਜੀ। ਪਤਨੀ ਨੇ ਛੋਲੇ ਉਬਾਲ ਕੇ ਦੇਣੇ ਤੇ ਨਾਲ ਥੋੜੇ ਮਸਾਲੇ ਰੱਖ ਦੇਣੇ ਤੇ ਆਪਣੇ ਪਤੀ ਨੂੰ ਕਹਿਣਾ ਬਾਜ਼ਾਰ ਵੇਚ ਕੇ ਆਓ। ਉਹਨੇ ਜੋ ਵੇਚ ਆਉਣਾ, ਜੋ ਕੁਝ ਆਉਣਾ ਪ੍ਰੋਫਿਟ, ਜੋ ਮੁਨਾਫਾ ਆਉਣਾ, ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਣਾ। ਗਰੀਬੀ ਬਹੁਤ ਸੀ ਪਰ ਭੋਲਾ ਬੜਾ ਸੀ। ਭੋਲੇ ਤੋਂ ਮੁਰਾਦ ਮੂਰਖ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭੋਲਾ ਮਤਲਬ ਕਿ ਪਰਮੇਸ਼ਰ ਦੇ ਪਿਆਰ ਦੇ ਵਿੱਚ, ਪਰਮੇਸ਼ਰ ਦੀ ਭਾਵਨਾ ਦੇ ਨਾਲ ਭਰਿਆ ਹੋਇਆ। ਉਸ ਪੱਖੋਂ ਲੱਪਾ ਲੱਪ ਭਰਿਆ ਹੋਇਆ ਭਰੋਸਾ ਹੈ। ਅੰਦਰੋਂ ਸਿਆਣਾ, ਬਾਹਰੋਂ ਭੋਲਾ। ਪਰਮੇਸ਼ਰ ਦੇ ਨਾਲ ਅੰਦਰੋਂ ਇਸ਼ਕ, ਅੰਦਰੋਂ ਭੋਲਾ ਬੜਾ ਸੀ। ਤੇ ਹੁਣ ਤੁਹਾਨੂੰ ਪਤਾ ਹੈ ਚਲਾਕ ਬੰਦੇ ਨੂੰ ਠੱਗਣਾ ਬੜਾ ਔਖਾ ਹੁੰਦਾ ਹੈ ਤੇ ਭੋਲੇ ਬੰਦੇ ਨੂੰ ਕਈ ਜਾਣੇ ਨਾ ਇਦਾਂ ਠੱਗ ਲੈਂਦੇ ਨੇ। ਚੁਟਕੀ ਮਾਰਨ ਦੇ ਸਮੇਂ ਦੇ ਵਿੱਚ ਮੂਰਖ ਬਣਾ ਕੇ ਠੱਗ ਕੇ ਲੈ ਜਾਂਦੇ ਨੇ। ਇੱਕ ਬੰਦਾ ਆਇਆ, ਸੁਣਨ ਵਾਲੀ ਗੱਲ ਸੀ। ਜਦੋਂ ਆਇਆ ਬੰਦਾ ਇਹਦੇ ਕੋਲੋਂ ਛੋਲੇ ਲੈਣ ਵਾਸਤੇ ਫਕੀਰ ਦੇ ਕੋਲੋਂ, ਉਹ ਬੰਦਾ ਬੜਾ ਹੀ ਚਲਾਕ ਸੀ। ਉਹਨੇ ਵੇਖਿਆ ਕਿ ਇੱਕ ਮੇਰੇ ਕੋਲ ਖੋਟਾ ਸਿੱਕਾ ਕਿਧਰੇ ਵੀ ਨਹੀਂ ਚੱਲਿਆ, ਪਰ ਇਹ ਬੜਾ ਭੋਲਾ ਜਿਹਾ ਬੰਦਾ ਹੈ, ਰੋਜ਼ ਛੋਲੇ ਵੇਚਦਾ। ਇਹ ਜਿਹੜਾ ਖੋਟਾ ਸਿੱਕਾ ਨਾ ਇਹਨੂੰ ਦੇ ਦਿੰਦੇ ਆ ਤੇ ਸ਼ਾਇਦ ਇਹ ਚਲਾ ਹੀ ਲਵੇ, ਸ਼ਾਇਦ ਆਪਣੇ ਕੋਲ ਰੱਖ ਲਵੇ ਤੇ ਮੈਨੂੰ ਛੋਲੇ ਦੇ ਦੇਵੇ। ਹੁਣ ਗੱਲ ਸੁਣਨ ਵਾਲੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਉਹ ਖੋਟਾ ਸਿੱਕਾ ਨਾ ਫਕੀਰ ਦੀ ਤਲੀ ਦੇ ਉੱਤੇ ਉਹਨੇ ਧਰਿਆ ਤੇ ਆਖਿਆ, ਫਕੀਰ ਜੀ ਤੁਸੀਂ ਮੈਨੂੰ ਨਾ ਛੋਲੇ ਦੇ ਦਿਓ, ਮੈਨੂੰ ਬੜੀ ਭੁੱਖ ਲੱਗੀ। ਫਕੀਰ ਨੇ ਉਹ ਖੋਟਾ ਸਿੱਕਾ ਲੈ ਲਿਆ, ਸਿੱਕੇ ਵੱਲ ਵੇਖਿਆ, ਖੋਟਾ ਸਿੱਕਾ ਲੈ ਲਿਆ। ਕੋਈ ਉਸ ਬੰਦੇ ਨਾਲ ਗਿਲਾ ਸ਼ਿਕਵਾ ਨਹੀਂ ਕੀਤਾ। ਸਿੱਕਾ ਖੋਟਾ ਲਿਆ ਪਰ ਸੌਦਾ ਖਰਾ ਹੀ ਦਿੱਤਾ ਹੈ ਜੀ। ਉਹਨੂੰ ਪੂਰਾ ਜੋ ਬਰਤਨ ਭਰ ਕੇ ਛੋਲਿਆਂ ਦਾ ਦੇਤਾ, ਬਈ ਤੂੰ ਪੇਟ ਭਰ ਕੇ ਖਾ। ਹੁਣ ਤੁਸੀਂ ਸਿਆਣੇ ਹੋ, ਇਹ ਗੱਲ ਨਾ ਦਿਨੋਂ ਦਿਨ ਫੈਲਣੀ ਸ਼ੁਰੂ ਹੋ ਗਈ। ਜਦੋਂ ਇੱਕ ਬੰਦੇ ਦਾ ਕਿਤੋਂ ਕੰਮ ਹੋ ਜਾਏ ਨਾ, ਫਿਰ ਗੱਲਾਂ ਫੈਲਾਉਣ ਲੱਗ ਪੈਂਦਾ। ਕਿਸੇ ਦਾ ਚੰਗਾ ਹੀ ਕਿਤੋਂ ਸਵਰਿਆ ਹੋਵੇ, ਇੱਕ ਨਹੀਂ ਉਹ 10 ਨੂੰ ਦੱਸਦਾ ਵੀ ਉੱਥੇ ਮੈਂ ਗਿਆ ਸਾਂ, ਬੜੀ ਰੂਹਾਨੀਅਤ ਮਿਲੀ, ਬੜੀ ਸ਼ਾਂਤੀ ਮਿਲੀ। ਇੱਕ ਵਾਰੀ ਚੱਲ ਤੇ ਸਹੀ, ਤੇਰਾ ਕੰਮ ਬਣ ਹੀ ਜਾਣਾ। ਇੱਕ ਵਾਰੀ ਜਾ ਕੇ ਹਾਜ਼ਰੀ ਭਰ ਤੇ ਸਹੀ। ਕਈ ਵਾਰੀ ਏਦਾਂ ਹੁੰਦਾ ਹੀ ਹੈ ਨਾ।
ਉਹ ਬੰਦੇ ਦਾ ਖੋਟਾ ਸਿੱਕਾ ਚੱਲਿਆ, ਉਹ ਵੀ ਚੁੱਪ ਨਾ ਬੈਠਾ। ਉਹਨੇ ਸਾਰੇ ਨਗਰ ਦੇ ਵਿੱਚ ਰੌਲਾ ਪਾਤਾ ਕਿ ਫਲਾਣਾ ਫਕੀਰ ਹੈ, ਉਹ ਖੋਟੇ ਸਿੱਕੇ ਲੈ ਕੇ ਵੀ ਚੀਜ਼ ਸਹੀ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਤੇ ਹੁਣ ਲੋਕ ਨਾ ਇਹਦੇ ਸ਼ਾਬੇ ਦੇ ਅੱਗੇ ਆ ਕੇ ਫਕੀਰ ਦੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਹਦਾ ਕਿਤੇ ਵੀ ਖੋਟਾ ਸਿੱਕਾ ਨਹੀਂ ਨਾ ਚੱਲਦਾ, ਉਹ ਫਕੀਰ ਨੂੰ ਆ ਕੇ ਦਿੰਦਾ। ਫਕੀਰ ਉਹਨਾਂ ਨੂੰ ਛੋਲੇ ਦਈ ਜਾਂਦਾ, ਜੋ ਘੁੰਗਣੀਆਂ ਬਣਾਈਆਂ ਹੁੰਦੀਆਂ ਉਹ ਦਈ ਜਾਂਦਾ, ਉਹਨਾਂ ਦਾ ਪੇਟ ਭਰਦਾ। ਪਰ ਇਦਾਂ ਹੀ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ, ਲੋਕ ਖੋਟੇ ਸਿੱਕੇ ਲੈ ਕੇ ਇਹਦੇ ਕੋਲ ਆਉਣੇ ਸ਼ੁਰੂ ਹੋ ਗਏ। ਤੇ ਹੁਣ ਅੱਜ ਇਹੋ ਜੀ ਨੌਬਤ ਆ ਗਈ। ਇਹਨੇ ਨਮਾਜ਼ ਪੜ੍ਹ ਕੇ ਇਬਾਦਤ ਤੋਂ ਵਿਹਲੇ ਹੋ ਕੇ ਆਪਣੀ ਪਤਨੀ ਨੂੰ ਕਿਹਾ ਕਿ ਮੇਰਾ ਜਿਹੜਾ ਬਰਤਨ ਤਿਆਰ ਹੈ ਘੁੰਗਣੀਆਂ ਵਾਲਾ। ਤੇ ਅੱਗੋਂ ਪਤਾ ਕੀ ਕਹਿੰਦੀ? ਕਹਿੰਦੀ ਨਹੀਂ ਤਿਆਰ। ਭਾਗਾਂ ਵਾਲੀ ਅੱਜ ਦੇਰੀ ਕਿਉਂ ਲਾਤੀ? ਉਹ ਕਹਿਣ ਲੱਗੀ ਦੇਰੀ ਪਤਾ ਕਿਉਂ ਲੱਗੀ? ਉਹਨੇ ਖੋਟੇ ਸਿੱਕਿਆਂ ਦੀ ਭਰੀ ਹੋਈ ਥੈਲੀ ਨਾ ਆਪਣੇ ਘਰ ਵਾਲੇ ਦੇ ਅੱਗੇ, ਭਾਵ ਉਹ ਅਤਾਰ ਫਕੀਰ ਦੇ ਅੱਗੇ ਰੱਖਤੀ। ਕਹਿੰਦੀ ਆਹ ਕਾਰਨ ਹੈ, ਮੈਂ ਲੈ ਕੇ ਗਈ ਸਾਂ ਖੋਟੇ ਸਿੱਕਿਆਂ ਨੂੰ ਬਾਜ਼ਾਰ ਦੇ ਵਿੱਚ ਕਿ ਮੈਨੂੰ ਕੋਈ ਮਸਾਲੇ ਦੇ ਦਿਓ, ਮੈਨੂੰ ਕੋਈ ਛੋਲੇ ਦੇ ਦਿਓ, ਮੈਨੂੰ ਕੋਈ ਸਮਾਨ ਦੇ ਦਿਓ। ਖੋਟੇ ਸਿੱਕੇ ਤੇ ਕੋਈ ਵੀ ਲੈਂਦਾ ਨਹੀਂ। ਇਸ ਕਰਕੇ ਸਾਡੇ ਘਰ ਛੋਲੇ ਆਏ ਨਹੀਂ, ਮਸਾਲੇ ਆਏ ਨਹੀਂ, ਤੇ ਮੈਂ ਤੁਹਾਡਾ ਉਹ ਛਾਬਾ ਨਹੀਂ ਤਿਆਰ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਹੁਣ ਸੁਣਿਓ, ਫਕੀਰ ਨੂੰ ਗੱਲ ਸਮਝ ਆ ਗਈ। ਉਹਨੇ ਹਥੇਲੀ ਵਿੱਚ ਉਹ ਥੈਲੀ ਨੂੰ ਚੁੱਕਿਆ, ਪਰਮੇਸ਼ਰ ਦੇ ਅੱਗੇ, ਅੱਲਾ ਦੇ ਅੱਗੇ ਪ੍ਰਾਰਥਨਾ ਪਤਾ ਕੀ ਕੀਤੀ? ਕਹਿੰਦਾ ਖੇ ਖੁਦਾ, ਮੈਂ ਇੰਨੇ ਬੰਦਿਆਂ ਦੇ ਖੋਟੇ ਸਿੱਕਿਆਂ ਨੂੰ ਪ੍ਰਵਾਨ ਕਰ ਲਿਆ। ਸੁਣਿਓ, ਮੈਂ ਇੰਨੇ ਬੰਦਿਆਂ ਦੇ ਖੋਟੇ ਸਿੱਕਿਆਂ ਨੂੰ ਕਬੂਲ ਕਰਦਾ ਰਿਹਾ। ਜਿਹੜੀ ਆ ਤੂੰ ਮੇਰੇ ਅੰਦਰ ਦਇਆ ਪਾਈ ਹੈ ਨਾ, ਦਇਆ, ਲੋਕਾਂ ਦੇ ਮੈਂ ਖੋਟੇ ਸਿੱਕਿਆਂ ਨੂੰ ਵੀ ਕਬੂਲ ਕਰਦਾ ਰਿਹਾ। ਇਹ ਜਿਹੜੀ ਤੂੰ ਮੇਰੇ ਅੰਦਰ ਦਇਆ ਪਾਈ ਏ, ਇਹ ਦਇਆ ਤੇਰੇ ਦਿਆਲੂ ਸੁਭਾਅ ਕਰਕੇ ਮੇਰੇ ਅੰਦਰ ਆਈ। ਮੇਰਾ ਹਿਰਦਾ ਦਿਆਲਤਾ ਦੇ ਨਾਲ ਭਰਿਆ ਕਿ ਮੇਰੀ ਖੋਟੇ ਸਿੱਕਿਆਂ ਨੂੰ ਵਾਪਸ ਕਰਨ ਦੀ ਹਿੰਮਤ ਨਹੀਂ ਪਈ। ਇਹ ਕਿੰਨੇ ਘਰਾਂ ਤੋਂ, ਕਿੰਨੀਆਂ ਦੁਕਾਨਾਂ ਤੋਂ ਠੁਕਰਾਏ ਗਏ ਨੇ ਖੋਟੇ ਸਿੱਕੇ, ਪਰ ਇਹਨਾਂ ਨੂੰ ਠੋਕਰ ਮਾਰਨ ਦੀ ਮੇਰੀ ਹਿੰਮਤ ਨਹੀਂ ਪਈ। ਗੱਲ ਸੁਣਿਓ, ਇਹ ਕਈਆਂ ਦੁਕਾਨਾਂ ਤੋਂ, ਕਈਆਂ ਘਰਾਂ ਤੋਂ ਠੁਕਰਾਏ ਗਏ ਨੇ ਖੋਟੇ ਸਿੱਕੇ, ਪਰ ਇਹਨਾਂ ਨੂੰ ਠੁਕਰਾਉਣ ਦੀ ਮੇਰੀ ਹਿੰਮਤ ਨਹੀਂ ਪਈ। ਮੈਂ ਇਹਨਾਂ ਨੂੰ ਰੱਖਦਾ ਗਿਆ। ਪਰ ਖੇ ਖੁਦਾਵੰਦ ਕਰੀਮ, ਮੇਰੀ ਇੱਕ ਜੋਦੜੀ ਏ, ਇਹ ਖੋਟਾ ਸਿੱਕਾ ਜਦ ਤੇਰੇ ਦਰ ਤੇ ਆਵੇ ਨਾ, ਆਪਣੇ ਵੱਲ ਇਸ਼ਾਰਾ ਕਰਤਾ। ਕਹਿੰਦੇ ਜਦੋਂ ਇਹ ਖੋਟੇ ਸਿੱਕੇ ਮੇਰੇ ਕੋਲ ਆਏ, ਬੜੀਆਂ ਦੁਕਾਨਾਂ ਤੋਂ ਇਹਨਾਂ ਨੂੰ ਠੋਕਰਾਂ ਪਈਆਂ ਸੀ, ਬੜੇ ਘਰਾਂ ਤੋਂ ਇਹਨਾਂ ਨੂੰ ਠੋਕਰਾਂ ਵੱਜੀਆਂ, ਕਿਸੇ ਨੇ ਕਬੂਲਿਆ ਨਹੀਂ। ਪਰ ਜਦੋਂ ਮੇਰੇ ਕੋਲ ਆਏ, ਇਹਨਾਂ ਨੂੰ ਠੋਕਰ ਮਾਰਨ ਦੀ ਮੇਰੀ ਹਿੰਮਤ ਨਹੀਂ ਪਈ। ਦੇਖੇ ਖੁਦਾਵੰਦ ਕਰੀਮ, ਮੇਰੀ ਬੇਨਤੀ ਏ, ਇੱਕ ਜੋਦੜੀ ਏ, ਜਦੋਂ ਆ ਖੋਟਾ ਸਿੱਕਾ ਤੇਰੇ ਦਰ ਦੇ ਉੱਤੇ ਆਵੇ ਨਾ, ਇਸ ਖੋਟੇ ਸਿੱਕੇ ਨੂੰ ਵੀ ਤੂੰ ਆਪਣੇ ਦਰ ਦੇ ਉੱਤੇ ਕਬੂਲ ਕਰ ਲਵੇਂ। ਸਤਿ ਸ੍ਰੀ ਅਕਾਲ। ਮੈਂ ਤੇਰੇ ਬੰਦਿਆਂ ਦੇ ਖੋਟੇ ਸਿੱਕਿਆਂ ਨੂੰ ਕਬੂਲ ਕਰਦਾ ਗਿਆ, ਤੂੰ ਆਪ ਮੈਂ ਗਰੀਬ ਨੂੰ, ਮੈਂ ਖੋਟੇ ਸਿੱਕੇ ਨੂੰ ਆਪਣੇ ਦਰ ਦੇ ਉੱਤੇ ਕਬੂਲ ਕਰ ਲਈ। ਪਿਆਰਿਓ, ਇਹ ਕਰਦਾ ਕੀ ਏ? ਕਹਿੰਦਾ ਮੈਂ ਮਾਲਕਾ ਤੇਰੇ ਬੰਦਿਆਂ ਦੇ ਖੋਟੇ ਸਿੱਕੇ ਆਪਣੀ ਥੈਲੀ ਵਿੱਚ ਪਾਉਂਦਾ ਰਿਹਾ, ਤੂੰ ਇਸ ਖੋਟੇ ਸਿੱਕੇ ਨੂੰ ਆਪਣੇ ਚਰਨਾਂ ਰੂਪੀ ਥੈਲੀ ਵਿੱਚ ਪਾ ਲਵੇਂ, ਆਪਣੇ ਚਰਨਾਂ ਰੂਪੀ ਥੈਲੀ ਦੇ ਵਿੱਚ ਸੰਭਾਲ ਲੈਵੀਂ। ਤੇ ਪਿਆਰਿਓ, ਉਸ ਤੋਂ ਬਾਅਦ ਇਹ ਬੜੀ ਲੰਬੀ ਸਮਾਧੀ ਦੇ ਵਿੱਚ ਲੀਨ ਹੋ ਗਿਆ। ਇਹ ਮੇਰੀ ਬੇਨਤੀ ਏ, ਜਿਹਦਾ ਭਾਂਡਾ ਦਇਆ ਦੇ ਨਾਲ ਭਰ ਗਿਆ ਨਾਲ, ਉਸੇ ਭਾਂਡੇ ਦੇ ਵਿੱਚੋਂ ਹੀ ਦਇਆ ਨਿਕਲਦੀ ਹੈ, ਦੂਜੇ ਦੇ ਵਿੱਚੋਂ ਨਹੀਂ ਨਿਕਲਦੀ। ਜਿਹੜਾ ਦਇਆ ਦਾ ਪਾਤਰ ਬਣ ਗਿਆ, ਜਿੱਥੇ ਆਨੰਦ ਹੀ ਆਨੰਦ ਵਰਤ ਗਿਆ। ਪਿਆਰਿਓ, ਜਿਹਦੇ ਕੋਲ ਪਰਮੇਸ਼ਰ ਦੇ ਨਾਮ ਦਾ ਸੁੱਖ ਆ ਗਿਆ ਨਾ, ਉਹ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦਾ, ਉਹ ਵੀ ਦੂਜਿਆਂ ਨੂੰ ਸੁੱਖ ਹੀ ਦਿੰਦਾ। ਉਹ ਤੇ ਬਸ ਇਹ ਕਹਿੰਦਾ, ਮਹਾਰਾਜ ਜਿਹੜੀ ਚੀਜ਼ ਮੇਰੇ ਕੋਲ ਹੈ ਨਾ, ਉਹ ਚੀਜ਼
ਸਭ ਦੇ ਕੋਲ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਤੇ ਜੀ। ਇਸ ਢੰਗ ਨਾਲ ਕੋਈ ਜੁੜਨ ਲੱਗ ਪਵੇ ਨਾ, ਫਿਰ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਵੀ ਮਿਟਦਾ ਤੇ ਪਿਆਰਿਓ ਉਹ ਪਰਮੇਸ਼ਰ ਦੀ ਦਇਆ ਦਾ ਪਾਤਰ ਵੀ ਸਦਾ ਵਾਸਤੇ ਬਣ ਜਾਂਦਾ। ਮੈਂ ਜਿਹੜੀ ਗੱਲ ਕਰਨੀ ਹੈ ਧਿਆਨ ਦੇਣਾ। ਹੁਣ ਉਹ ਫਕੀਰ ਹੈ, ਇੱਕ ਗੱਲ ਦੇ ਵਿੱਚੋਂ ਦੋ ਗੱਲਾਂ ਨਿਕਲੀਆਂ ਨੇ, ਮੈਂ ਇੱਕੋ ਤੇ ਰਹਿਣਾ। ਉਹ ਫਕੀਰ ਦੇ ਕੋਲ ਜੇ ਖੋਟੇ ਸਿੱਕੇ ਆ ਰਹੇ ਆ ਨਾ, ਉਹ ਕਬੂਲ ਕਰ ਰਿਹਾ ਹੈ ਤੇ ਨਾਲ ਅਰਦਾਸ ਕਰਦਾ ਪਰਮੇਸ਼ਰ ਸਾਈਂ, ਇਹ ਕਈਆਂ ਦੁਕਾਨਾਂ ਤੋਂ ਕਈਆਂ ਘਰਾਂ ਤੋਂ ਠੁਕਰਾਏ ਨੇ, ਪਰ ਮੇਰੀ ਠੋਕਰ ਮਾਰਨ ਦੀ ਹਿੰਮਤ ਨਹੀਂ ਪਈ। ਜਿਵੇਂ ਮੈਂ ਇਹ ਖੋਟੇ ਸਿੱਕਿਆਂ ਨੂੰ ਸੰਭਾਲਿਆ, ਤੂੰ ਮੈਂ ਖੋਟੇ ਨੂੰ ਜ਼ਰੂਰ ਸੰਭਾਲਦਾ ਵੀ, ਮੈਂ ਵੀ ਖੋਟਾ ਹਾਂ। ਤੇ ਅੱਜ ਇਹੋ ਹੀ ਕਹਿ ਦਿਓ ਮਹਾਰਾਜ ਅਸੀਂ ਵੀ ਖੋਟੇ ਹੀ ਆ। ਸੱਚੀ ਗੱਲ ਹੈ, ਖੋਟੇ ਹੀ ਆ। ਉੱਤੋਂ ਤੋਂ ਚੰਗੇ ਬਣਨ ਦੇ ਬੜੇ ਡਰਾਮੇ ਕਰਦੇ ਆ, ਬੜੇ ਦਿਖਾਵੇ ਕਰਦੇ ਆ, ਪਰ ਅੰਦਰੋਂ ਖੋਟ ਦੇ ਨਾਲ ਭਰੇ ਪਏ ਆ। ਤੇ ਅੱਜ ਮਾਂ ਜੀ ਤੁਹਾਡੇ ਦਰ ਦੇ ਉੱਤੇ ਆਏ ਆ ਨਾ, ਬਖਸ਼ਿਸ਼ ਦਾ ਖਾਤਾ ਖੋਲੋ, ਰਹਿਮਤ ਦਾ ਖਾਤਾ ਖੋਲੋ, ਆ ਆਪਣੇ ਖੋਟੇ ਸਿੱਕਿਆਂ ਨੂੰ ਵੀ ਸੰਭਾਲ ਲਓ। ਆ ਕਿਰਪਾ ਜ ਕਰਦੇ ਹੋ। ਬਸ ਆ ਜਿਹੜੇ ਖੋਟੇ ਸਿੱਕੇ ਨੇ ਨਾ, ਬਸ ਇਹਨਾਂ ਨੂੰ ਵੀ ਸੰਭਾਲ ਲਓ। ਇਹ ਵੀ ਤੇਰੀ ਬਖਸ਼ਿਸ਼ ਦੇ ਨਾਲ ਲਬਾ ਲਬ ਭਰ ਜਾਣ, ਲਬਾ ਲਬ ਇਹੋ ਜੀ ਬਖਸ਼ਿਸ਼ ਹੋ ਜਾਵੇ। ਆ ਮੈਂ ਗਰੀਬ ਵਰਗੇ ਖੋਟੇ ਸਿੱਕਿਆਂ ਦੇ ਉੱਤੇ ਕਿ ਇਹ ਖੋਟਾ ਸਿੱਕਾ, ਇਹ ਖੋਟਾ ਸਿੱਕਾ ਹਰ ਵੇਲੇ ਤੇਰੇ ਨਾਮ ਨਾਲ, ਤੇਰੀ ਬੰਦਗੀ ਦੇ ਨਾਲ ਜੁੜ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਤੂੰ ਤੇ ਵੱਡਾ ਹੀ ਵੱਡਾ, ਤੇਰੇ ਪਿਆਰੇ ਬੜੇ ਵੱਡੇ ਨੇ। ਕਿਰਪਾ ਕਰਦੇ ਪਿਆਰਿਆਂ ਦਾ ਸਦਕਾ ਹੀ ਮਿਹਰ ਕਰਦੇ। ਬਾਬਾ ਦੀਪ ਸਿੰਘ ਕਿੱਡਾ ਵੱਡਾ ਪਿਓ ਹੈ ਸਾਨੂੰ ਮਿਲਿਆ। ਖਰਿਆਂ ਨੂੰ ਤੇ ਸੰਭਾਲਦਾ, ਖੋਟਿਆਂ ਨੂੰ ਵੀ ਸੰਭਾਲਦਾ ਹੀ, ਖਾਲੀ ਨਹੀਂ ਮੋੜਦਾ। ਆ ਭਾਈ ਸ਼ਾਲੋ ਜੀ ਦਾ ਟੋਬਾ ਬਣਿਆ, ਗੁਰੂ ਰਾਮਦਾਸ ਪਾਤਸ਼ਾਹ ਨੇ ਵਰ ਦੇਤਾ ਸੀ, ਰਾਮਦਾਸ ਗੁਰਮੁਖੋਂ ਉਚਾਰਾ, ਅਨੰਦ ਭਗਤ ਸ਼ਾਲੋ ਮਮ ਪਿਆਰਾ। ਇਹ ਗੁਰਸਿੱਖੀ ਕੇ ਕੋਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਉਹ ਨਾਮ ਜਪਣ ਵਾਲਿਓ ਤੁਹਾਡੇ ਦਰ ਦੇ ਉੱਤੇ ਆ ਕੇ ਖਰਿਆਂ ਦੀਆਂ ਝੋਲੀਆਂ ਤੇ ਭਰਨਗੀਆਂ ਹੀ ਭਰਨਗੀਆਂ, ਪਰ ਜੇ ਕੋਈ ਆ ਕੇ ਖੋਟਾ ਵੀ ਝੋਲੀ ਵਿਛਾਲੇਗਾ ਨਾ, ਉਹ ਵੀ ਕਦੀ ਖਾਲੀ ਨਹੀਂ ਮੁੜੇਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਜ ਮਾਂ ਨੂੰ ਕਹੋ, ਮਾਂ ਕੌਲਾਂ ਜੀ ਨੂੰ, ਮਾਂ ਜੀ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਸੀ ਤੁਹਾਡੇ ਚਰਨਾਂ ਵਿੱਚ ਆਏ ਆ। ਇਹ ਖੋਟਿਆਂ ਦੇ ਗੁਣ ਔਗਣ ਨਾ ਤੱਕੋ, ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ ਦਿਓ। ਤੁਹਾਡੇ ਤੋਂ ਨਾ ਮੰਗੀਏ, ਕਿਹਦੇ ਕੋਲੋਂ ਮੰਗੀਏ, ਇਹ ਸਭ ਨੇ ਤਰਲੇ ਪਾਉਣੇ। ਕੀਰਤਨ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, 10 ਸਤੰਬਰ ਦਿਨ ਸ਼ਨੀਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਬਾਈ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ, ਇਹ ਮੇਰਾ ਪਰਸਨਲ ਇਨਵੀਟੇਸ਼ਨ ਸਮਝਿਓ, ਸਾਰੇ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਾਰੀ ਸੰਗਤ ਨੂੰ ਪਤਾ ਹੀ ਹੈ, ਉਸ ਦਿਨ ਦਾਸ ਦੇ ਬੇਟੇ ਜੋ ਤੁਹਾਡਾ ਹੀ ਬੱਚਾ ਹੈ, ਸੰਗਤ ਦਾ ਬੱਚਾ ਹੈ, ਹਰਸਹਿਜ ਸਿੰਘ, ਉਹਦੀ ਦਸਤਾਰਬੰਦੀ ਵੀ ਰੱਖੀ ਗਈ ਹੈ। ਤੇ ਸਾਰੇ ਰੁਝੇਵੇਂ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਪਤਾ ਹੀ ਹੈ ਤੁਹਾਨੂੰ ਕਿਵੇਂ ਬਾਬਾ ਦੀਪ ਸਿੰਘ ਜੀ ਰਹਿਣ ਸਬਾਈ ਸਮਾਗਮ ਜਦੋਂ ਹੁੰਦੇ ਨੇ, ਕਿਵੇਂ ਪ੍ਰਤੱਖ ਹੋ ਕੇ ਬਹਿੰਦੇ ਨੇ, ਸਾਡੇ ਪੁੱਠੇ ਕਰਮ ਸਿੱਧੇ ਕਰਦੇ ਨੇ, ਕਿਵੇਂ ਸਾਡੀਆਂ ਝੋਲੀਆਂ ਭਰਦੇ ਨੇ, ਕਿਵੇਂ ਬਰਕਤਾਂ ਸਾਡੀ ਝੋਲੀ 'ਚ ਪਾਉਂਦੇ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਇਹ ਚੀਜ਼ ਦਾ ਪਤਾ ਹੀ ਹੈ। 7 ਵਜੇ ਤੱਕ ਸਭ ਨੇ ਪਹੁੰਚ ਜਾਣਾ, ਲੰਗਰ ਪ੍ਰਸ਼ਾਦ ਛਕ ਕੇ 8:30 ਵਜੇ ਸਾਰਿਆਂ ਨੇ ਪੰਡਾਲ ਦੇ ਵਿੱਚ, ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। 9 ਵਜੇ ਤੋਂ ਕੀਰਤਨ ਦੀ ਪ੍ਰਾਰੰਭਤਾ ਹੋ ਜਾਏਗੀ। ਔਰ ਇਹ ਸਾਰਾ ਸਮਾਗਮ PTC ਸਿਮਰਨ ਤੇ ਵੀ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, Facebook ਪੇਜ ਤੇ ਵੀ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਮੈਸੇਜ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ, ਭੁੱਲਿਓ ਨਾ। 10 ਸਤੰਬਰ ਨੂੰ 7 ਵਜੇ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ, ਸਾਰੀ ਸੰਗਤ ਨੇ ਸਮੇਂ ਸਿਰ ਪਹੁੰਚ ਕੇ ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ